ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ, ਆਈਫੋਨ, ਐਂਡਰੋਇਡ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੀ ਸਰੋਤਿਓ। ਤੇ ਅੱਜ ਸਤੰਬਰ ਦੀ ਜਿਹੜੀ ਆ 12 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਜੀ। ਤੇ ਸਰੋਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਅਹਿਮ ਖਬਰਾਂ, ਜਿਸ ਦੇ ਵਿੱਚ ਦੱਸਾਂਗੇ ਕਿੱਥੇ ਕੀ ਕੁਛ ਚੱਲ ਰਿਹਾ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਆ, ਸਪੋਂਸਰਸ ਆ, ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲੈਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਵੀਸਲਾ ਪਰਿਵਾਰ ਫਰੈਜ਼ਨੋ ਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ ਕੋਲੋਂ ਜਿੱਥੇ ਤੁਸੀਂ ਕਿ 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਵਾਲੇ 3 ਵੱਖੋ ਵੱਖਰੇ ਹਾਲ ਨੇ। ਤੁਸੀਂ ਬੈਂਕਟ ਹਾਲ ਨੇ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਇਹਨਾਂ ਦੇ ਬੈਂਕਟ ਹਾਲ ਤੁਸੀਂ ਬੁੱਕ ਕਰ ਸਕਦੇ ਹੋ। ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਹਾਲ ਬੁਕਿੰਗ ਦੇ ਲਈ ਤੁਸੀਂ ਸੰਪਰਕ ਕਰੋ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਨੰਬਰ 707-474-7003 7074747003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ, ਕੱਲ੍ਹ ਜਿਹੜਾ ਸੀਗਾ ਸਤੰਬਰ 11 ਸੀ, ਉਹੀ ਸਾਡੇ ਕੋਲੋਂ ਪੂਰਾ ਘੰਟਾ ਡਿਸਕਸ ਹੋਇਆ ਤੇ ਫਿਰ ਖਬਰਾਂ ਸਾਂਝੀਆਂ ਨਹੀਂ ਹੋ ਸਕੀਆਂ। ਅੱਜ ਆਪਾਂ USA ਦੇ ਵਿੱਚ ਕੀ ਕੁਝ ਵਾਪਰ ਰਿਹਾ, ਸਾਡੇ ਗੁਆਂਢੀ ਮੁਲਕ 'ਚ ਕੀ ਕੁਝ ਵਾਪਰ ਰਿਹਾ, ਉਹਦੇ ਬਾਰੇ ਆਪਾਂ ਖਬਰਾਂ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਇੱਕ ਵਾਰੀ ਬੇਨਤੀ ਕਰ ਲਈਏ, ਜਿਹੜਾ AB 3179 ਬਿੱਲ ਹੈਗਾ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਸਾਡੇ ਗਵਰਨਰ ਆ ਜੈਰੀ ਬਰਾਊਨ, ਉਹਨਾਂ ਦੇ ਡੈਸਕ ਦੇ ਉੱਤੇ ਪਿਆ ਆ ਤੇ ਹਜੇ ਤੱਕ ਉਹਨਾਂ ਨੇ ਸਾਈਨ ਨਹੀਂ ਕੀਤਾ ਹੈਗਾ। ਤੇ ਪਲੀਜ਼ ਆਪਣੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਕहीं ਕਿਤੇ 100 ਨਾ ਜਾਇਓ, ਉਹਨਾਂ ਦੇ ਆਫਿਸ ਵਿੱਚ ਕਾਲਾਂ ਜਾਣੀਆਂ ਚਾਹੀਦੀਆਂ। ਜ਼ਰੂਰੀ ਨਹੀਂ ਵੀ ਤੁਸੀਂ ਕੈਲੀਫੋਰਨੀਆ 'ਚ ਹੀ ਰਹਿੰਦੇ ਆ ਤਾਂ ਕਾਲ ਕਰ ਸਕਦੇ ਆ, ਬਾਹਰ ਆ ਤਾਂ ਵੀ ਕਾਲ ਕਰ ਸਕਦੇ ਆ। ਜਦੋਂ ਕਾਲ ਕਰਨੀ ਆ ਅਤੇ ਉੱਥੇ ਆਪਸ਼ਨ ਹੁੰਦੀ ਹੈ ਇੰਗਲਿਸ਼ ਜਾਂ ਸਪੈਨਿਸ਼, ਅਤੇ ਇੰਗਲਿਸ਼ 'ਚ ਕਾਲ ਕਰਕੇ ਫਿਰ ਉਹਨਾਂ ਨੂੰ ਦੱਸੋ ਵੀ ਮੈਂ ਇਹ ਬਿੱਲ ਦੀ ਸਪੋਰਟ ਕਰਦਾ ਹਾਂ ਤਾਂ ਕਿ ਜਿਹੜਾ ਇਹ ਬਿੱਲ ਪਾਸ ਹੋ ਜਾਏ ਅਤੇ ਜਿਹੜੀ ਆ ਸਾਡੀ ਮਾਂ ਬੋਲੀ ਆ ਜਿਹੜੀ ਪੰਜਾਬੀ, ਉਹਨੂੰ ਜਿਹੜੀ ਆ ਮਾਨਤਾ ਮਿਲ ਸਕੇ। ਅਤੇ ਇੱਕ ਵਾਰੀ ਜਿਹੜਾ ਫੋਨ ਨੰਬਰ ਜ਼ਰੂਰ ਦੱਸ ਦਿਓ ਸਰੋਤਿਆਂ ਨੂੰ। ਜੀ ਬਿਲਕੁਲ। ਜੈਰੀ ਬਰਾਊਨ, ਗਵਰਨਰ ਜੈਰੀ ਬਰਾਊਨ ਉਹਨਾਂ ਦਾ ਆਫਿਸ ਦਾ ਫ਼ੋਨ ਨੰਬਰ, ਜਿੱਥੇ ਤੁਸੀਂ ਕਾਲ ਕਰਕੇ ਉਹਨਾਂ ਨੂੰ ਕਹਿਣਾ ਆ ਵੀ ਪਲੀਜ਼ ਸਾਈਨ ਦ ਬਿੱਲ AB 3179 ਇਨਟੂ ਲਾਅ, ਉਹ ਫ਼ੋਨ ਨੰਬਰ ਹੈਗਾ 9164452841 916-445-2841 ਦੇ ਉੱਤੇ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਪਹਿਲਾਂ ਆਪਸ਼ਨ 1 ਨੱਪਣੀ ਆ, ਫਿਰ ਆਪਸ਼ਨ 6 ਨੱਪਣੀ ਆ, ਅਤੇ ਫਿਰ ਜਦੋਂ ਕੋਈ ਅੱਗੋਂ ਫੋਨ ਚੱਕੇਗਾ ਤਾਂ ਤੁਸੀਂ ਉਹਨਾਂ ਨੂੰ ਕਹਿਣਾ ਵੀ ਸਪੋਰਟ ਦਾ ਬਿੱਲ AB 3179 ਅਤੇ ਉਹਨੂੰ ਲਾਅ ਜਿਹੜਾ ਆ ਉਹ ਬਣਾਇਆ ਜਾ ਸਕੇ। ਸੋ ਆਪ ਸਭ ਨੂੰ ਬੇਨਤੀ ਹੈ, ਜਿਨ੍ਹਾਂ ਨੇ ਅਜੇ ਤੱਕ ਕਾਲਜ ਨਹੀਂ ਕੀਤੀਆਂ ਉਹ ਜ਼ਰੂਰ ਕਾਲ ਕਰੋ, ਅਤੇ ਜੇ ਮੁੜ ਕੇ ਵੀ ਦੁਬਾਰਾ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਦੁਬਾਰਾ ਵੀ ਜਿਹੜੀ ਆ ਉਹ ਤੁਸੀਂ ਕਾਲ ਕਰ ਸਕਦੇ ਹੋ। ਅਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਇਸ ਦੇ ਵਿੱਚ ਇਮੀਗ੍ਰੇਸ਼ਨ ਦੇ ਸਟੇਟਸ ਦਾ ਕੋਈ ਫਰਕ ਨਹੀਂ ਪੈਂਦਾ। ਚਾਹੇ ਤੁਹਾਡੇ ਕੋਲ ਵਰਕ ਪਰਮਿਟ ਆ, ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਚਾਹੇ ਤੁਹਾਡੇ ਕੋਲ ਸਿਟੀਜ਼ਨਸ਼ਿਪ ਆ, ਕੋਈ ਵੀ ਜਾਣਾ ਆ ਇਸ ਦੇ ਵਿੱਚ ਕਾਲ ਕਰਕੇ ਦੱਸ ਸਕਦਾ। ਉੱਥੇ ਕੋਈ ਵੀ ਤੁਹਾਨੂੰ ਇਮੀਗ੍ਰੇਸ਼ਨ ਦਾ ਸਟੇਟਸ ਜਿਹੜਾ ਆ ਉਹ ਨਾ ਹੀ ਪੁੱਛੇਗਾ ਅਤੇ ਨਾ ਹੀ ਉਹ ਪੁੱਛ ਸਕਦੇ ਨੇ। ਅਤੇ ਤੁਸੀਂ ਇੱਕ ਵਾਰੀ ਮੈਂ ਨੰਬਰ ਦੁਬਾਰਾ ਬੋਲ ਦਿੰਦਾ, ਦੁਬਾਰਾ 916-445-2841 9164452841। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਗਵਰਨਰ ਜੈਰੀ ਬਰਾਊਨ ਆ ਉਹਨਾਂ ਨੂੰ ਇਹ ਕਹਿਣਾ ਆ ਵੀ ਪਲੀਜ਼ ਤੁਸੀਂ ਇਸ ਬਿੱਲ ਨੂੰ ਸਾਈਨ ਜਿਹੜਾ ਕਰਕੇ ਲਾਅ ਦੇ ਵਿੱਚ ਤਬਦੀਲ ਕਰੋ ਜੀ। ਅਤੇ ਸਭ ਤੋਂ ਪਹਿਲੀ ਖਬਰ ਵੱਲ ਆਈਏ, ਜਿਹੜਾ ਹਰੀਕੇਨ ਆ, ਤੂਫਾਨ ਆ ਰਿਹਾ ਹੈਗਾ ਆ ਨਾਰਥ ਕੈਰੋਲੀਨਾ ਦੇ ਬਾਰਡਰ 'ਤੇ, ਉਸ ਸਾਈਡ 'ਤੇ, ਅਤੇ ਉਸ ਨੇ ਉਹਦੇ ਨਾਲ ਬਹੁਤ ਲੋਕ ਜਿਹੜੇ ਆ ਉਹ ਘਬਰਾਏ ਹੋਏ ਆ। 1 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਮੈਂਡੇਟੋਰੀ ਜਿਹੜੀ ਆ ਅਵੈਕੂਏਸ਼ਨ ਲਈ ਕਿਹਾ ਗਿਆ ਹੈਗਾ ਆ।
ਸਿਰਫ ਹੁਣ ਕਹਿੰਦੇ ਪਈ 500 ਮੀਲ ਦੀ ਦੂਰੀ ਤੇ ਹੀ ਹੈਗਾ ਆ। ਅੱਜ ਸਵੇਰ ਦੇ 8 ਵਜੇ ਜਿਹੜਾ ਹਰੀਕੇਨ ਫਲੋਰੈਂਸ ਆ ਕੈਟਾਗਰੀ 4 ਸਟਾਰਮ ਜਿਹੜਾ ਆ ਇਹ 530 ਮੀਲ ਯਾਨੀ ਕਿ 855 ਕਿਲੋਮੀਟਰ ਸਾਊਥ ਈਸਟ ਆਫ ਕੇਪ ਫੀਅਰ ਨਾਰਥ ਕੈਰੋਲਿਨਾ ਤੋਂ ਸੀਗਾ। ਤੇ ਜਿਹੜਾ ਆ ਕਹਿੰਦੇ ਪਈ ਮੂਵ ਕਰ ਰਿਹਾ ਆਲਮੋਸਟ 17 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ। ਜਿਹੜੀਆਂ ਵਿੰਡਸ ਹੈਗੀਆਂ ਆ ਹਵਾਵਾਂ ਆ ਉਹ ਬਹੁਤ ਤੇਜ਼ ਚੱਲ ਰਹੀਆਂ 130 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ। ਤੇ ਕਹਿੰਦੇ ਵੀ ਥਰਸਡੇ ਰਾਤ ਨੂੰ ਵੀਰਵਾਰ ਰਾਤ ਨੂੰ ਤੇ ਸ਼ਨੀਚਰਵਾਰ ਸਵੇਰ ਤੱਕ ਜਿਹੜਾ ਆ ਇਹ ਬਿਲਕੁਲ ਉੱਥੇ ਪਹੁੰਚ ਜਾਏਗਾ। ਇੱਕ ਉੱਥੇ ਦੇ ਆਪਾਂ ਨਿਊਜ਼ ਸੁਣ ਵੀ ਰਹੇ ਸੀ ਤੇ ਕਿਸ ਤਰ੍ਹਾਂ ਜਿਹੜੇ ਆ ਕਈ ਲੋਕ ਹਜੇ ਵੀ ਜਿਹੜੇ ਆ ਉਹ ਉੱਥੋਂ ਮੂਵ ਨਹੀਂ ਹੋਣਾ ਚਾਹੁੰਦੇ। ਕਹਿੰਦੇ ਵੀ ਅਸੀਂ ਵੇਟ ਕਰਾਂਗੇ। ਤੇ ਜਿਹੜੇ ਗੈਸ ਸਟੇਸ਼ਨਸ ਆ ਉਹ ਆਊਟ ਆਫ ਗੈਸ ਹੋ ਗਏ ਹੈਗੇ ਆ ਤੇ ਪਾਣੀ ਮੁੱਕ ਰਿਹਾ ਆ ਜੀ। ਸੋ ਕਾਫੀ ਜਿਹੜੀ ਸਿਚੁਏਸ਼ਨ ਇਸ ਟਾਈਮ ਉੱਥੇ ਗੰਭੀਰ ਬਣ ਚੁੱਕੀ ਹੈ। ਜਿਹੜਾ ਹਰੀਕੇਨ ਫਲੋਰੈਂਸ ਇਸ ਟਾਈਮ ਜਿਹੜਾ ਈਸਟ ਕੋਸਟ ਦੇ ਵਿੱਚ ਆ ਰਿਹਾ ਆ ਨਾਰਥ ਸਾਊਥ ਕੈਰੋਲੀਨਾ ਵਰਜੀਨੀਆ ਇਹਨਾਂ ਜਿਹੜਾ ਆ ਇਲਾਕਿਆਂ ਦੇ ਵਿੱਚ ਕਾਫੀ ਸਟੇਟ ਆਫ ਐਮਰਜੈਂਸੀ ਵੀ ਕਈ ਜਗ੍ਹਾ ਦੇ ਉੱਤੇ ਜਿਹੜੇ ਗਵਰਨਰਸ ਦੇ ਦੁਆਰਾ ਘੋਸ਼ਿਤ ਕਰ ਦਿੱਤੀ ਗਈ ਹੈ। ਜਿੱਦਾਂ ਤੁਸੀਂ ਦੱਸਿਆ ਆ ਵੀ 1 ਮਿਲੀਅਨ ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕਰਨ ਦੇ ਲਈ ਆਖ ਦਿੱਤਾ ਗਿਆ। ਮੈਂਡੇਟਰੀ ਇਵੈਕੂਏਸ਼ਨ ਜਿਹੜੀ ਆ ਉਹ ਕੀਤੀ ਗਈ ਆ। ਕਹਿੰਦੇ ਵੀ ਇਸ ਟਾਈਮ ਇਸ ਕੈਟਾਗਰੀ ਹੁਣ 4 ਦਾ ਜਿਹੜਾ ਹਰੀਕੇਨ ਆ ਇਹ ਬਣ ਚੁੱਕਾ ਆ ਤੇ ਇਸ ਦੇ ਵਿੱਚ ਆਲਰੇਡੀ ਜਿਹੜੀਆਂ ਤੇਜ਼ ਹਵਾਵਾਂ ਇੰਨੀਆਂ 130 ਮੀਲ ਫੀ ਘੰਟੇ ਦੀ ਹਿਸਾਬ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਆ ਉਹ ਆਉਣਗੀਆਂ। ਤੇ ਇਹਦੇ ਨਾਲ ਕੀ ਹੁੰਦਾ ਹਰਜੋਤ ਸਿੰਘ ਜੀ, ਜਦੋਂ ਇਹ ਹਰੀਕੇਨ ਆਉਂਦਾ ਹੈ ਸਮੁੰਦਰ ਦੇ ਉੱਤੋਂ, ਜਦੋਂ ਇਹ ਮਹਾਸਾਗਰ ਦੇ ਉੱਤੋਂ ਆਉਂਦਾ ਹੈ ਤਾਂ ਨਾਲ ਪਾਣੀ ਬਹੁਤ ਜ਼ਿਆਦਾ ਲੈ ਕੇ ਆਉਂਦਾ ਆ। ਸਰਜ ਕਹਿੰਦੇ ਇੰਨੀ ਕੁ ਜ਼ਿਆਦਾ ਹੁੰਦੀ ਆ 12-12 ਫੁੱਟ ਤੱਕ ਜਿਹੜੇ ਆ ਉਹ ਉੱਥੇ ਪਾਣੀ ਜਿਹੜਾ ਆ ਸਕਦਾ ਆ। ਕਿਉਂਕਿ ਹਵਾ ਦੇ ਨਾਲ ਜਦੋਂ ਪਾਣੀ ਨੇ ਵੀ ਜਿਹੜਾ ਉਛਲ ਕੇ ਆਉਣਾ ਆ, ਇੱਕ ਤਾਂ ਜਿਹੜਾ ਮਹਾਸਾਗਰ ਦਾ ਪਾਣੀ ਉਹ ਆਉਣਾ ਆ ਤੇ ਨਾਲ ਦੇ ਨਾਲ ਜਿਹੜਾ ਕਹਿੰਦੇ 20-20 ਇੰਚ ਤੱਕ ਮੀਂਹ ਵੀ ਜਿਹੜਾ ਪੈ ਸਕਦਾ ਆ। ਸੋ ਜਿਹੜੇ ਅਧਿਕਾਰੀ ਆ ਉਹ ਹਦਾਇਤਾਂ ਦੇ ਰਹੇ ਆ ਵੀ ਪਲੀਜ਼ ਇਵੈਕੂਏਟ ਉੱਥੋਂ ਜਿਹੜੇ ਉਹ ਤੁਸੀਂ ਕਰ ਜਾਓ। ਖਾਸ ਕਰਕੇ ਜਿਹੜੇ ਬਿਲਕੁਲ ਕੋਸਟ ਦੇ ਇਲਾਕੇ ਹੈਗੇ ਆ, ਕੋਸਟ ਦੇ ਅੰਦਰ ਤੱਕ ਵੀ ਜਿਹੜਾ ਇਸ ਦਾ ਅਸਰ ਜਿਹੜਾ ਹੋਊਗਾ। ਸਭ ਨੂੰ ਯਾਦ ਹੋਊਗਾ ਪਿਛਲੇ ਸਾਲ ਦੇ ਵਿੱਚ ਕਿੱਦਾਂ ਟੈਕਸਸ ਦੇ ਵਿੱਚ ਭਾਰੀ ਮੀਂਹ ਆਏ ਸੀ, ਉਦੋਂ ਹਰੀਕੇਨ ਜਿਹੜਾ ਆਇਆ ਸੀ ਉਹਦੇ ਕਰਕੇ ਸਭ ਤੋਂ ਵੱਧ ਨੁਕਸਾਨ ਹੋਇਆ ਸੀ। ਉਹ ਪੂਰੇ ਦਾ ਪੂਰਾ ਹੀ ਨਸ਼ਟ ਜਿਹੜਾ ਉਹ ਹੋ ਗਿਆ ਸੀਗਾ। ਉਸ ਟਾਈਮ ਦੇ ਉੱਤੇ ਜਿਹੜਾ ਕਾਫੀ ਬਲੇਮ ਆ ਜਿਹੜਾ ਉਹ ਫੀਮਾ ਤੇ ਗਿਆ ਸੀ ਵੀ ਉਹਨਾਂ ਨੇ ਚੰਗੇ ਤਰੀਕੇ ਨਾਲ ਮੈਨੇਜ ਨਹੀਂ ਕੀਤਾ। ਤੇ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਇਸ ਵਾਰੀ ਜਿਹੜੇ ਫੀਮਾ ਦੇ ਅਥਾਰਟੀਜ਼ ਆ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਇਹਦੀ ਜਿਹੜੀ ਆ ਪ੍ਰੈਪਰੇਸ਼ਨ ਉਹਦੇ ਵਿੱਚ ਲੱਗੇ ਹੋਏ ਆ। ਉੱਦਾਂ ਰਾਸ਼ਟਰਪਤੀ ਟਰੰਪ ਨੇ ਇਹ ਬਿਆਨ ਜਿਹੜਾ ਜ਼ਰੂਰ ਦਿੱਤਾ, ਕਹਿੰਦੇ ਅਸੀਂ ਜਿਹੜਾ ਹਰੀਕੇਨ ਮਰੀਆ ਆਇਆ ਸੀ ਪੋਰਟੋ ਰੀਕੋ ਦੇ ਵਿੱਚ ਵੀ ਉਦੋਂ ਬਹੁਤ ਵਧੀਆ ਕੰਮ ਜਿਹੜਾ ਪ੍ਰਸ਼ਾਸਨ ਨੇ ਕੀਤਾ ਸੀ ਤੇ ਅਸੀਂ ਬਿਲਕੁਲ ਤਿਆਰ ਹੈਗੇ ਹਾਂ। ਕੱਲ੍ਹ ਸਗੋਂ ਰਾਸ਼ਟਰਪਤੀ ਟਰੰਪ ਖੁਦ ਜਿਹੜੇ ਇਸ ਦੇ ਬਾਰੇ ਜਾਣਕਾਰੀ ਆ ਉਹ ਦੇ ਰਹੇ ਸੀਗੇ। ਉਹਨਾਂ ਨੇ ਆਲੇ ਦੁਆਲੇ ਜਿਹੜੀਆਂ ਕਈ ਡਾਇਗਰਾਮਸ ਕਈ ਫੋਟੋਆਂ ਜਿਹੜੀਆਂ ਦਿਖਾ ਰਹੇ ਸੀਗੇ ਵੀ ਇਸ ਤਰੀਕੇ ਦੇ ਨਾਲ ਜਿਹੜਾ ਹਰੀਕੇਨ ਆ ਉਹ ਆ ਰਿਹਾ। ਕਹਿੰਦੇ ਟਰਮੈਂਡਸ ਜਿਹੜਾ ਹੈਗਾ ਟਰਮੈਂਡਸਲੀ ਵੈਟ ਆ ਤੇ ਟਰਮੈਂਡਸ ਵਾਟਰ ਜਿਹੜਾ ਉੱਥੇ ਹੋਊਗਾ। ਜਿੱਦਾਂ ਆਪਾਂ ਜਾਣਦੇ ਹਾਂ ਵੀ ਉਹ ਇੱਕ ਅੱਧੇ ਸ਼ਬਦ ਨੂੰ ਬਹੁਤ ਜ਼ਿਆਦਾ ਆਰੀ ਜਿਹੜੇ ਆ ਉਹ ਵਰਤਦੇ ਹੁੰਦੇ ਨੇ। ਸੋ ਹਰ ਇੱਕ ਨੂੰ ਜਿਹੜਾ ਉੱਥੇ ਤਿਆਰ ਜਿਹੜਾ ਆ ਉਹ ਰਹਿਣਾ ਚਾਹੀਦਾ ਆ। ਤੇ ਜਿਹੜੇ ਅਧਿਕਾਰੀ ਕਹਿ ਰਹੇ ਕਹਿੰਦੇ ਵੀ ਜਦੋਂ ਹਰੀਕੇਨ ਆ ਰਿਹਾ ਹੋਊਗਾ ਜੇ ਕੋਈ ਉਸ ਟਾਈਮ ਦੇ ਉੱਤੇ ਫਸ ਗਿਆ ਜਿਹੜਾ ਇਵੈਕੂਏਟ ਨਹੀਂ ਕਰੂਗਾ ਤਾਂ ਉਸ ਟਾਈਮ ਦੇ ਉੱਤੇ ਹਰੀਕੇਨ ਦੇ ਚੱਲਦੇ ਕੱਢਣਾ ਜਿਹੜਾ ਉਹ ਨਾਮੁਮਕਿਨ ਹੋ ਜਾਂਦਾ। ਕਿਉਂਕਿ ਉਸ ਟਾਈਮ ਦੇ ਉੱਤੇ ਹੋਰ ਬੰਦਿਆਂ ਦੀ ਜਾਨ ਜਿਹੜੀ ਆ ਉਹ ਰਾਹਤ ਕਾਰਜਾਂ ਦੇ ਚੱਲਦਿਆਂ ਜਿਹੜਾ ਉਹਨਾਂ ਦੀ ਜਾਨ ਵੀ ਖਤਰੇ 'ਚ ਜਿਹੜੀ ਉਹ ਪਾ ਨਹੀਂ ਸਕਦੇ ਹੁੰਦੇ। ਸੋ ਕਾਫੀ ਜਿਹੜੀ ਆ ਉੱਥੇ ਗੰਭੀਰ ਸਿਚੁਏਸ਼ਨ ਜਿਹੜੀ ਆ ਉਹ ਬਣੀ ਹੋਈ ਆ। ਤੇ ਹਰਜੋਤ ਸਿੰਘ ਜੀ ਵੀ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਫੀਮਾ ਵਾਲੇ ਜਾਂ ਕਾਂਗਰਸ ਵਾਲੇ ਇਸ ਦੇ ਲਈ ਕਿੱਦਾਂ ਤਿਆਰ ਨੇ। ਉੱਦਾਂ ਕਹਿੰਦੇ 2017 ਦਾ ਜਿਹੜਾ ਹਰੀਕੇਨ ਸੀਜ਼ਨ ਸੀ ਉਹ ਹੁਣ ਤੱਕ ਜਿਹੜਾ ਫੇਮਾ ਦੇ ਰਿਸੋਰਸਿਸ ਜਾਂ ਫੈਡਰਲ ਰਿਸੋਰਸਿਸ ਦੇ ਲਈ ਇੱਕ ਹਿਸਾਬ ਦੇ ਨਾਲ ਸਭ ਤੋਂ ਮਹਿੰਗਾ ਜਿਹੜਾ ਆ ਉਹ ਸਾਬਤ ਹੋਇਆ ਆ। ਸਪਲੀਮੈਂਟ ਅਪਰੋਪਰੀਏਸ਼ਨਸ ਦੇ ਚੱਲਦਿਆਂ ਕਾਂਗਰਸ ਦੇ ਦੁਆਰਾ $120 ਬਿਲੀਅਨ ਜਿਹੜੇ ਆ ਉਹ ਦਿੱਤੇ ਗਏ ਨੇ ਪਿਛਲੇ ਸਾਲ ਦੇ ਵਿੱਚ ਹਰੀਕੇਨਸ ਦੇ ਚੱਲਦਿਆਂ। ਤੇ ਨੈਸ਼ਨਲ ਫਲੱਡ ਇੰਸ਼ੋਰੈਂਸ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ $16 ਬਿਲੀਅਨ ਦਾ ਡੈਟ ਜਿਹੜਾ ਆ ਉਹ ਦੇਖਿਆ ਗਿਆ ਆ। ਸੋ ਕਾਫੀ ਜ਼ਿਆਦਾ ਇੱਕ ਤਾਂ ਦੇਖੋ ਜਾਨੀ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਆ
ਤੇ ਮਾਲੀ ਤੌਰ ਦੇ ਉੱਤੇ ਇਕਨੋਮਿਕ ਤੌਰ ਦੇ ਉੱਤੇ ਵੀ ਬਹੁਤ ਇੱਕ ਤਰਾਸਦੀ ਹੋ ਜਾਂਦੀ ਆ। ਜੀ, ਸੋ ਇਹਦੇ ਸੰਬੰਧ ਦੇ ਵਿੱਚ ਯੂਨੀਵਰਸਿਟੀ ਆਫ ਮਿਆਮੀ ਦੇ ਜਿਹੜੇ ਇੱਕ ਰਿਸਰਚਰ ਆ ਬ੍ਰਾਇਨ ਮੈਕਨੋਲਡੀ, ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਲੈਂਡਫਾਲ ਆਲਮੋਸਟ ਹੰਡਰਡਸ ਆਫ ਮਾਈਲਸ ਕੋਸਟ ਲਾਈਨ ਦੇ ਉੱਤੇ ਹੋਊਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਰਜ ਜਿਹੜੀ ਆ ਉੱਥੇ ਜਿਹੜੀਆਂ ਵਿੰਡਸ ਇੰਨੀਆਂ ਤੇਜ਼ ਹੁੰਦੀਆਂ ਆ ਤੇ ਉਹਦੇ ਨਾਲ ਜਿਹੜਾ 12-12 ਫੁੱਟ ਤੱਕ ਜਿਹੜਾ ਪਾਣੀ ਆ ਉੱਚੀ ਜਾ ਕੇ ਸੜਕਾਂ ਦੇ ਉੱਤੇ ਜਾ ਸਕਦਾ, ਜਿਹਦੇ ਨਾਲ ਫਲੱਡ ਆ ਸਕਦੇ ਆ। ਇਸੇ ਤਰ੍ਹਾਂ ਜਿਹੜੇ ਫੀਮਾ ਵਾਲੇ ਆ ਉਹਨਾਂ ਨੇ ਵੀ ਜਿਹੜੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਤੋਂ ਜੈਫ ਵਾਇਰਾਇਡ ਜਿਹੜੇ ਇੱਕ ਉਹਨਾਂ ਦੇ ਐਡਮਿਨਿਸਟ੍ਰੇਟਰ ਆ, ਉਹ ਕਹਿੰਦਾ ਵੀ ਇਹ ਜਿਹੜਾ ਸਟੋਰਮ ਆ ਰਿਹਾ ਹੈਗਾ ਇਹ ਇਸ ਤਰ੍ਹਾਂ ਦਾ ਹੋਏਗਾ ਜਿਸ ਤਰ੍ਹਾਂ ਵੀ ਮਾਈਕ ਟਾਇਸਨ ਪੰਚ ਉਹਦੇ ਵਰਗਾ ਹੋਊਗਾ, ਵੀ ਬਹੁਤ ਹੀ ਜ਼ੋਰ ਦੇ ਨਾਲ ਕੈਰੋਲੀਨਾ ਕੋਸਟ ਦੇ ਉੱਤੇ ਹਿੱਟ ਕਰੇਗਾ। 5.4 ਮਿਲੀਅਨ ਲੋਕਾਂ ਨੂੰ ਇਹ ਜਿਹੜਾ ਅਫੈਕਟ ਕਰਨ ਜਾ ਰਿਹਾ ਹੈਗਾ। ਸੋ ਸਾਡੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਖਾਸ ਕਰਕੇ ਟਰੱਕਰਸ ਜਿਹੜੇ ਹੈਗੇ ਆ, ਜੇ ਤੁਸੀਂ ਉਸ ਏਰੀਏ ਦੇ ਵਿੱਚ ਹੈਗੇ ਆ ਤੇ ਤੁਹਾਨੂੰ ਜਲਦੀ ਜਿਹੜਾ ਆ ਉਹ ਮੂਵ ਹੋਣਾ ਚਾਹੀਦਾ, ਤੇ ਜਾਂ ਤੁਸੀਂ ਉਸ ਏਰੀਏ 'ਚ ਇਸ ਟਾਈਮ ਜਾ ਰਹੇ ਆ ਤੇ ਤੁਸੀਂ ਸਾਡੇ ਸਟੂਡੀਓ 'ਚ ਕਾਲ ਕਰਕੇ ਵੀ ਅਪਡੇਟ ਦੇ ਸਕਦੇ ਆ, ਤਾਂ ਕਿ ਹੋਰ ਵੀ ਜਿਹੜੇ ਕੋਈ ਟਰੱਕਰ ਵੀਰ ਉਸ ਏਰੀਏ ਵੱਲ ਉਹਨਾਂ ਨੇ ਜਾਣਾ ਆ, ਲੋਡ ਉਹਨਾਂ ਦਾ ਜਾਣਾ ਆ, ਤੇ ਉਹਨਾਂ ਨੂੰ ਪਤਾ ਲੱਗ ਸਕੇ। ਸਾਡਾ ਟੈਲੀਫੋਨ ਨੰਬਰ 408 272 5200, ਤੇ ਜਾਂ ਸਾਡੇ ਜਿਹੜੇ ਸਰੋਤੇ ਆ ਨਾਰਥ ਕੈਰੋਲੀਨਾ ਵਾਲੇ ਏਰੀਏ 'ਚ ਜਿਹੜੇ ਸੁਣ ਰਹੇ ਆ, ਕੋਈ ਹੈਗਾ ਉਹ ਅਪਡੇਟ ਕਰਨ ਦੇਣਾ ਚਾਹੁੰਦੇ ਆ, ਉੱਥੋਂ ਇਵੈਕੂਏਟ ਹੋ ਰਿਹਾ, ਉਹ ਵੀ ਸਾਡੇ ਨਾਲ ਜਿਹੜੇ ਆ ਆਪਣੇ ਵਿਚਾਰ ਸਾਂਝੇ ਕਰ ਸਕਦੇ, ਤਾਂ ਕਿ ਜਿਹੜੇ ਸਾਡੇ ਹੋਰ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਹੈਲਪ ਹੋ ਸਕੇ। ਸਨੀ ਗਰੇਵਾਲ ਹੋਣਾ ਨੇ ਫੇਸਬੁੱਕ ਦੇ ਉੱਤੇ ਲਿਖਿਆ, ਕਹਿੰਦੇ ਵੀ ਬ੍ਰੋਕਰ ਇਸ ਟਾਈਮ ਉੱਥੋਂ ਦੇ ਲੋਡ ਜਿਹੜੇ ਆ ਉਹ ਜ਼ਿਆਦਾ ਡਾਲਰਾਂ ਦੇ ਉੱਤੇ ਉਹ ਦੇ ਵੀ ਰਹੇ ਨੇ, ਤੇ ਸਾਰੇ ਆਪਾਂ ਟਰੱਕਰਸ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਜਾਨ ਤੋਂ ਜ਼ਿਆਦਾ ਜਿਹੜੀ ਕੀਮਤੀ ਕੋਈ ਚੀਜ਼ ਨਹੀਂ। ਚਲੋ ਠੀਕ ਆ ਵੀ ਤੁਹਾਨੂੰ ਅੱਜ ਮਹਿੰਗੇ ਰੇਟ ਦੇ ਉੱਤੇ ਲੋਡ ਜਿਹੜੇ ਉਹ ਮਿਲ ਰਹੇ ਨੇ, ਪਰ ਮੇਕ ਸ਼ੋਰ ਕਰਿਓ ਵੀ ਭਾਈ ਵੀ ਆਪਣੀ ਇਹ ਚੀਜ਼ ਦੇ ਚੱਕਰ ਦੇ ਵਿੱਚ ਕੁਛ ਕੁ 200-400 ਵੱਧ ਡਾਲਰ ਦੇ ਚੱਕਰ ਦੇ ਵਿੱਚ ਆਪਾਂ ਆਪਣੀ ਜਾਨ ਜਿਹੜੀ ਉਹ ਖਤਰੇ 'ਚ ਨਹੀਂ ਪਾਉਣੀ, ਕਿਉਂਕਿ ਕੱਲ੍ਹ ਨੂੰ ਇਕੱਲਾ ਇਹੀ ਨਹੀਂ, ਜਾਨੀ ਜਦੋਂ ਬਚ ਵੀ ਜਾਂਦਾ ਹੈ ਬੰਦਾ, ਪਰ ਜੇ ਟਰੱਕ ਨਸ਼ਟ ਹੋ ਜਾਵੇ, ਐਕਸੀਡੈਂਟ ਹੋ ਜਾਵੇ, ਕੁਛ ਹੋਰ ਹੋ ਜਾਵੇ, ਉੱਥੇ ਲੋਡ ਰਾਹ 'ਚ ਖਰਾਬ ਹੋ ਜਾਵੇ, ਕਿਉਂਕਿ ਟ੍ਰੈਫਿਕ ਤਾਂ ਹੋਣੀ ਹੋਣੀ ਆ ਉੱਥੇ। ਸੋ ਸਾਰੀਆਂ ਚੀਜ਼ਾਂ ਦਾ ਪਲੀਜ਼ ਜਿਹੜਾ ਵਿਸ਼ੇਸ਼ ਤੌਰ 'ਤੇ ਤੁਸੀਂ ਧਿਆਨ ਰੱਖਿਓ। ਬਹੁਤਾ ਰਿਸਕ ਵੀ ਜਿਹੜਾ ਆ ਉਹ ਨਹੀਂ ਜਿਹੜਾ ਉਹ ਲੈਣਾ ਚਾਹੀਦਾ, ਕਿਉਂਕਿ ਹਰ ਇੱਕ ਜਣਾ ਤੁਹਾਡਾ ਪਿੱਛੇ ਵੀ ਪਰਿਵਾਰ ਜਿਹੜੇ ਇੰਤਜ਼ਾਰ ਕਰ ਰਹੇ ਹੁੰਦੇ ਆ। ਸੋ ਬਿਲਕੁਲ, ਜਿਸ ਤਰ੍ਹਾਂ ਆਪਾਂ ਕੈਲੀਫੋਰਨੀਆ 'ਚ ਰਹਿੰਦੇ ਆ, ਬਹੁਤ ਸਾਰੇ ਜਿਹੜੇ ਟਰੱਕਰਸ ਆ ਕੈਲੀਫੋਰਨੀਆ ਤੋਂ ਹੀ ਉੱਧਰ ਨੂੰ ਜਾਂਦੇ ਆ, ਤੇ ਉਹਨਾਂ ਨੂੰ ਬਹੁਤੀ ਵਾਰੀ ਮੌਸਮ ਦਾ ਪਤਾ ਨਹੀਂ ਹੁੰਦਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਦੋਂ 130 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਵਿੰਡਸ ਚੱਲਦੀਆਂ ਹੋਣ, ਜੇ ਕਾਰ ਤੁਹਾਡੀ ਕਿਤੇ 130 ਮੀਲ ਦੇ ਹਿਸਾਬ ਨਾਲ ਚੱਲਦੀ ਹੋਵੇ ਵੀ ਕੀ ਪੋਜੀਸ਼ਨ ਹੁੰਦੀ ਹੈਗੀ ਆ। ਪਹਿਲੀ ਗੱਲ ਤਾਂ 130 ਮੀਲ 'ਤੇ ਚੱਲਦੇ ਨਹੀਂ ਸਕਦੀ ਤੇ ਲੀਗਲੀ, ਤੇ ਦੂਸਰਾ ਜਿਹੜੀ ਇੰਨੀ ਜ਼ੋਰ ਦੇ ਨਾਲ ਹਵਾਵਾਂ ਚੱਲਣੀਆਂ ਆ, ਤੇ ਜਿਹੜੇ ਟਰੱਕ ਆ ਫਿਰ ਉਹਦੇ ਨਾਲ ਉਲਟਦੇ ਵੀ ਹੈਗੇ ਆ। ਸੋ ਬਿਲਕੁਲ ਖਾਸ ਕਰਕੇ ਟਰੱਕਿੰਗ ਵਾਲੇ ਜਿਹੜੇ ਉਸ ਏਰੀਏ ਜਾ ਰਹੇ ਆ ਉਹ ਜ਼ਰੂਰ ਧਿਆਨ ਰੱਖਣ। ਹੋਰ ਵੀ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਨੂੰ ਜਿਹੜੀਆਂ ਲੋਕਲ ਅਥਾਰਟੀਜ਼ ਆ ਉਹਨਾਂ ਨੂੰ ਲਿਸਨ ਕਰਨਾ ਚਾਹੀਦਾ। ਜਦੋਂ ਵੀ ਕਿਤੇ ਨੈਚੁਰਲ ਡਿਜ਼ਾਸਟਰ ਆਉਂਦਾ ਹੈ, ਆਪਾਂ ਦੇਖਿਆ ਕੈਲੀਫੋਰਨੀਆ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਫਾਇਰ ਹੋ ਰਹੀ ਆ, ਅੱਗ ਲੱਗਦੀ ਆ, ਉਹ ਕਿੰਨੀ ਵਾਰੀ ਇਵੈਕੂਏਸ਼ਨ ਕਹਿੰਦੇ ਆ, ਫਿਰ ਕਈ ਲੋਕ ਹੁੰਦੇ ਨਹੀਂ ਇਵੈਕੂਏਟ, ਤੇ ਬਾਅਦ ਦੇ ਵਿੱਚ ਫਿਰ ਉਹਨਾਂ ਦਾ ਜਾਨੀ ਤੇ ਮਾਲੀ ਦੋਨੋਂ ਹੀ ਨੁਕਸਾਨ ਹੁੰਦਾ ਹੈਗਾ ਆ। ਜੀ ਬਿਲਕੁਲ, ਉੱਦਾਂ ਇਹ ਨਹੀਂ ਆ ਵੀ ਪੂਰੇ ਕੈਰੋਲੀਨਾ ਦੇ ਦੋਨਾਂ ਕੈਰੋਲੀਨਾ ਦੇ ਵਿੱਚ ਮੇਨ ਜਿਹੜਾ ਖਤਰਾ ਆ ਉਹ ਤੱਟ ਦੇ ਉੱਤੇ ਜਿਹੜਾ ਬਣਿਆ ਹੋਇਆ। ਜੇ ਤੁਹਾਡੇ ਪਰੇ ਹੀ ਹੈਗੇ ਆ ਤਾਂ ਇਹ ਡੈਫੀਨੇਟਲੀ ਤੁਸੀਂ ਜਿਹੜੇ ਉੱਥੇ ਜਾ ਸਕਦੇ ਆ। ਸੋ ਇੱਕ ਵਾਰੀ ਮੇਕ ਸ਼ੋਰ ਕਰ ਲਓ ਵੀ ਜਿਹੜਾ ਤੁਹਾਨੂੰ ਇਲਾਕੇ ਦਾ ਲੋਡ ਜਿਹੜਾ ਉਹ ਮਿਲ ਰਿਹਾ ਹੈ, ਜਾਂ ਜਿਹੜੇ ਲੋਕ ਉੱਥੇ ਰਹਿ ਰਹੇ ਆ, ਜੇ ਤੁਹਾਨੂੰ ਇਵੈਕੂਏਸ਼ਨਸ ਆਈਆਂ ਆ ਤਾਂ ਪਲੀਜ਼ ਜਿਹੜਾ ਉਹ ਇਵੈਕੂਏਟ ਜਿਹੜਾ ਉਹ ਜ਼ਰੂਰ ਕੀਤਾ ਜਾਵੇ, ਕਿਉਂਕਿ ਸਾਨੂੰ ਪਤਾ ਆ ਵੀ ਹਰ ਇੱਕ ਜਗ੍ਹਾ ਦੇ ਉੱਤੇ ਆਪਣੇ ਪੰਜਾਬੀ ਬੰਦੇ ਤਾਂ ਜਿਹੜੇ ਉਹ ਰਹਿੰਦੇ ਆ। ਬਾਕੀ ਜਿਹੜੇ ਕੋਈ ਸੁਣ ਰਹੇ ਆ ਕਿਸੇ ਤਰੀਕੇ ਦੀ ਕੋਈ ਜਿੱਦਾਂ ਦੀ ਵੀ ਤੁਹਾਡੇ ਕੋਲ ਕੋਈ ਅਪਡੇਟ ਹੈਗੀ ਆ, ਜ਼ਰੂਰ ਜਿਹੜੀ ਆ ਸਾਨੂੰ ਤੁਸੀਂ ਦੱਸ ਸਕਦੇ ਹੋ ਜੀ। ਤੇ ਹਰਜੋਤ ਸਿੰਘ ਜੀ, ਜਿਹੜੀਆਂ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ 'ਤੇ ਵੱਲ ਵੱਧਦੇ ਹਾਂ ਜੀ ਆ। ਸੋ ਇਹਦੇ ਨਾਲ ਕਹਿੰਦੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਜਦੋਂ ਇੱਦਾਂ ਦੇ ਤੂਫਾਨ ਆਉਂਦੇ ਆ, ਉਹਨਾਂ ਦੇ ਨਾਲ ਡਾਇਰੈਕਟ ਜਿਹੜੀਆਂ ਮੌਤਾਂ ਹੁੰਦੀਆਂ ਉਹਦੇ ਨਾਲੋਂ ਇਨਡਾਇਰੈਕਟ ਮੌਤਾਂ ਬਹੁਤ ਹੁੰਦੀਆਂ। ਉਹ ਰੀਜ਼ਨ ਇਹ ਆ ਵੀ ਜਦੋਂ ਕੋਈ ਬਿਮਾਰ ਹੋ ਗਿਆ, ਮੂਵ ਨਹੀਂ ਕਰ ਸਕਦਾ ਹੈਗਾ, ਹੌਸਪੀਟਲਾਂ 'ਚ ਰਸ਼ ਆ, ਜਾਂ ਉੱਥੇ ਕੋਈ ਕੇਅਰ ਕਰਨ ਲਈ ਕੋਈ ਹੈ ਨਹੀਂ, ਬਜ਼ੁਰਗ ਹੈਗੇ ਆ ਘਰਾਂ ਦੇ ਵਿੱਚ ਮੂਵ ਨਹੀਂ ਕਰ ਸਕਦੇ। ਸੋ ਬਹੁਤ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਆਂਢੀਆਂ ਗੁਆਂਢੀਆਂ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਜਿਹੜਾ ਆ ਇਵੈਕੂਏਸ਼ਨ ਵਾਲੇ ਏਰੀਏ ਤੋਂ ਸੇਫਟੀ ਵਾਲੀ ਜਗ੍ਹਾ ਪਹੁੰਚ ਜਾਣਾ ਚਾਹੀਦਾ ਆ
ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਇੱਕ ਛੋਟੀ ਜਿਹੀ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਹੋਰ ਕੀ ਚੱਲ ਰਿਹਾ ਸਿਆਸਤ ਦੇ ਵਿੱਚ ਇੱਥੇ, ਉਸ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਆ ਮਾਰਕੀਟ ਦੀਆਂ ਦੋਨੋਂ ਲੋਕੇਸ਼ਨਸ ਤੇ ਲੱਗ ਚੁੱਕੀ ਆ ਭਾਰੀ ਸੇਲ, ਜਿੱਥੋਂ ਖਰੀਦ ਸਕਦੇ ਹੋ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ ਅਤੇ ਹਰ ਇੱਕ ਤਰ੍ਹਾਂ ਦਾ ਪੂਜਾ ਦਾ ਸਮਾਨ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਮਠਿਆਈਆਂ। ਆਰਗੈਨਿਕ ਗਰੋਸਰੀ ਦੇ ਨਾਲ ਪੰਜਾਬੀ ਰੇਡੀਓ USA ਦੇ ਸੈੱਟ ਵੀ ਮਿਲਦੇ ਹਨ ਅਤੇ ਲੈ ਸਕਦੇ ਹੋ ਗੁਰਬਾਣੀ ਰੇਡੀਓ। ਇਹ ਸੈਕਰਾਮੈਂਟੋ ਦੇ ਸਾਰੇ ਸਟੋਰਾਂ ਦਾ ਪ੍ਰਾਈਸ ਮੈਚ ਕਰਦੇ ਹਨ ਅਤੇ ਇਹਨਾਂ ਤੋਂ ਤੁਸੀਂ ਆਈਬ੍ਰੋ ਥ੍ਰੈਡਿੰਗ ਵੀ ਕਰਵਾ ਸਕਦੇ ਹੋ। Roseville location 1265 Pleasant Grove Boulevard number 100, Cuman Learning Center ਦੇ ਬਿਲਕੁਲ ਨਾਲ ਅਤੇ ਆਰਕੋ AM/PM ਗੈਸ ਸਟੇਸ਼ਨ ਦੇ ਬਿਲਕੁਲ ਪਿੱਛੇ। ਤੇ Roseville ਲੋਕੇਸ਼ਨ ਦੇ ਲਈ ਗੱਲ ਕਰ ਸਕਦੇ ਹੋ ਵਰਿੰਦਰ ਜੀ ਨਾਲ 9167867666 916 786 7666 ਅਤੇ ਐਂਟਲੋਪ ਲੋਕੇਸ਼ਨ ਦੇ ਵਾਸਤੇ 5203 Elkhorn Boulevard, Antelope। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਸ਼ਮੀਰ ਜੀ ਨਾਲ 9163385511 916 338 5511। ਇੰਡੀਆ ਮਾਰਕੀਟ ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਅੱਜ ਕੱਲ੍ਹ ਹੀਅਰਿੰਗ ਚੱਲ ਰਹੀ ਹੈਗੀ ਆ, ਬ੍ਰੈਟ ਕੈਵਨੋ ਜਿਹੜੇ ਕੈਂਡੀਡੇਟ ਹੈਗੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਕਹਿੰਦੇ ਪਈ ਐਕਟਿਵਿਸਟ ਜਿਹੜੇ ਆ ਉਹਨਾਂ ਨੇ $1 ਮਿਲੀਅਨ ਜਿਹੜਾ ਇਕੱਠਾ ਕੀਤਾ ਹੈਗਾ ਤਾਂ ਕਿ ਜਿਹੜੀ ਰਿਪਬਲਿਕਨ ਸੈਨੇਟਰ ਸੂਜ਼ਨ ਕੋਲਿਨਜ਼ ਹੈਗੇ ਆ ਮੇਨ ਤੋਂ, ਉਹ ਜਿਹੜੇ ਆ ਸੁਪਰੀਮ ਕੋਰਟ ਦੇ ਜਿਹੜੇ ਨੋਮੀਨੀ ਆ ਉਹਨਾਂ ਦੇ ਹੱਕ ਵਿੱਚ ਵੋਟ ਨਾ ਪਾਉਣ। ਸੋ ਇੱਥੋਂ ਦੇਖ ਲਓ ਵੀ ਕਿੰਨਾ ਜ਼ਿਆਦਾ ਜਿਹੜਾ ਆ ਜ਼ੋਰ ਲੱਗ ਰਿਹਾ ਹੈਗਾ ਵੀ ਕਿੰਨਾ ਇਹ ਟਫ ਕੰਮ ਹੈਗਾ ਆ ਸੁਪਰੀਮ ਕੋਰਟ ਦੀ ਨੋਮੀਨੇਸ਼ਨ ਲੈਣ ਲਈ। ਬਿਲਕੁਲ ਜੀ, ਇਹ ਤਾਂ ਹੈ ਹੀ ਆ ਕਿਉਂਕਿ ਇਹ ਲਾਈਫ ਟਾਈਮ ਅਪੁਆਇੰਟਮੈਂਟ ਆ। ਜਿਹੜਾ ਵੀ ਇੱਕ ਵਾਰੀ ਆ ਗਿਆ ਅਤੇ ਜਿੰਨੀ ਦੇਰ ਤੱਕ ਜੇ ਉਹ ਆਪ ਆਪਣੇ ਆਪ ਨੂੰ ਸੇਵਾ ਮੁਕਤ ਜਿਹੜੇ ਉਹ ਨਹੀਂ ਹੁੰਦੇ ਅਤੇ ਜਾਂ ਉਹਨਾਂ ਦਾ ਦੇਹਾਂਤ ਨਹੀਂ ਹੁੰਦਾ ਤਾਂ ਉਨੀ ਦੇਰ ਤੱਕ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਉਹ ਬਣੇ ਰਹਿਣਗੇ, ਅਨਲੈਸ ਅੰਟਿਲ ਉਹਦੇ ਦਰਮਿਆਨ ਜੇ ਕੋਈ ਉਹਨਾਂ ਨੂੰ ਇੰਪੀਚ ਕਰਨ ਬਾਰੇ ਸੋਚਦਾ ਹੈ, ਜੋ ਕਿ ਨਾਮੁਮਕਿਨ ਵਾਲੀ ਇੱਥੇ ਇੱਕ ਹਿਸਾਬ ਦੇ ਨਾਲ ਗੱਲ ਹੁੰਦੀ ਆ। ਕੋਈ ਵੀ ਇੱਦਾਂ ਦੇ ਕੰਮ ਜਿਹੜਾ ਕਰਦਾ ਨਹੀਂ ਵੀ ਇੰਪੀਚਮੈਂਟ ਵਾਲੇ ਪਾਸੇ ਨੂੰ ਜਾਵੇ। ਸੋ ਜਿਹੜੀ ਕਰਾਊਡ ਫੰਡਿੰਗ ਜਿਹੜੀ ਇਹ ਕੈਂਪੇਨ ਚੱਲੀ ਜਿਹਦੇ ਵਿੱਚ $1 ਮਿਲੀਅਨ ਇਕੱਠਾ ਕਰ ਲਿਆ ਗਿਆ ਆ, ਉਹ ਜਿਹੜੇ ਸੂਜ਼ਨ ਕੋਲਿਨਜ਼ ਦੇ ਓਪੋਨੈਂਟ ਦੇ ਲਈ ਜਿਹੜਾ ਉਹਨਾਂ ਨੇ ਇਕੱਠਾ ਕੀਤਾ ਆ ਵੀ ਜੇ ਸੂਜ਼ਨ ਕੋਲਿਨਜ਼ ਇਸ ਦੇ ਹੱਕ ਦੇ ਵਿੱਚ ਬ੍ਰੈਟ ਕੈਵਨਾ ਨੂੰ ਕਨਫਰਮ ਕਰਨ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਨੇ ਤਾਂ ਉਹ ਉਹਨਾਂ ਦੇ ਓਪੋਨੈਂਟ ਨੂੰ ਜਿਹੜੇ ਆ ਇਹ ਡਾਲਰ ਦੇਣਗੇ ਉਹਨਾਂ ਦੇ ਖਿਲਾਫ ਜਿਹੜੀ ਆ ਅਗਲੀ ਇਲੈਕਸ਼ਨ ਦੇ ਵਿੱਚ। ਸੋ ਜਿਹੜੀ ਸੂਜ਼ਨ ਸੈਨੇਟਰ ਕੋਲਿਨਜ਼ ਆ ਉਹਨਾਂ ਨੇ ਆਖਿਆ ਆ ਵੀ ਇਹ ਇੱਕ ਹਿਸਾਬ ਦੇ ਨਾਲ ਬੁਰਾਈ ਵਾਲੀ ਗੱਲ ਆ, ਪਰ ਉੱਧਰ ਜਿਹੜੀ ਐਥਿਕਸ ਸਿਟੀਜ਼ਨ ਫਾਰ ਐਥਿਕਸ ਤੇ ਰਿਸਪੋਂਸਿਬਿਲਿਟੀ ਜਿਹੜੀ ਕਮੇਟੀ ਆ ਉਹਨਾਂ ਨੇ ਕਿਹਾ ਵੀ ਇਹ ਬਰਾਈਬਰੀ ਇਸ ਲਈ ਨਹੀਂ ਆ ਕਿਉਂਕਿ ਇਹਦੇ ਵਿੱਚ ਐਗਰੀਮੈਂਟ ਜਿਹੜੀਆਂ ਦੋ ਪਾਰਟੀਆਂ ਦੇ ਵਿਚਕਾਰ ਨਹੀਂ ਹੈਗਾ, ਇਹ ਤੇ ਇਹਨਾਂ ਦੇ ਖਿਲਾਫ ਇੱਕ ਹਿਸਾਬ ਦੇ ਨਾਲ ਫੰਡ ਰੇਜ਼ਿੰਗ ਜਿਹੜੀ ਆ ਉਹ ਕਰ ਰਹੇ ਹੈਗੇ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੇ ਹੁਣ ਮੇਨ ਦੇ ਜਿਹੜੇ ਸੈਨੇਟਰ ਆ ਇਹ ਕਿਸ ਤਰੀਕੇ ਨਾਲ ਵੋਟ ਪਾਉਣਗੇ ਕਿਉਂਕਿ ਜਿਹੜੇ ਰਿਪਬਲਿਕਨ ਸੈਨੇਟਰ ਜਿਹੜੇ ਮੇਨ ਤੋਂ ਜਿਹੜੇ ਹੈਗੇ ਨੇ ਸੂਜ਼ਨ ਕੋਲਿਨਜ਼, ਉਹਨਾਂ ਨੇ ਜਿਹੜਾ ਮੇਨ ਮੁੱਦਾ ਬ੍ਰੈਟ ਕੈਵਨਾ ਦੀ ਜਿਹੜੀ ਕਨਫਰਮੇਸ਼ਨ ਦੇ ਵਿੱਚ ਜਿਹੜਾ ਹੈਗਾ ਆ ਰੋ ਵਰਸਿਸ ਵੇਡ ਦਾ ਕੇਸ ਜਿਹੜਾ ਅਬੋਰਸ਼ਨ ਲੀਗਲ ਕਰਦਾ ਆ ਅਮਰੀਕਾ ਦੇ ਵਿੱਚ, ਵੀ ਕੀ ਉਹ ਉਸ ਦੇ ਉੱਤੇ ਦੁਬਾਰਾ ਤਾਂ ਨਹੀਂ ਜਿਹੜਾ ਕਹਿਣਗੇ ਵੀ ਇਸ ਨੂੰ ਦੁਬਾਰਾ ਜਿਹੜੀ ਸੁਣਵਾਈ ਇਸ ਦੀ ਹੋਵੇ ਜਾਂ ਇਸ ਨੂੰ ਜਿਹੜਾ ਓਵਰਟਰਨ ਜਿਹੜਾ ਕੀਤਾ ਜਾ ਸਕੇ। ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਇਹੀ ਜਿਹੜਾ ਕਿਹਾ ਸੀਗਾ ਵੀ ਮੈਂ ਸੁਪਰੀਮ ਕੋਰਟ ਦੇ ਵਿੱਚ ਉਹ ਜੱਜ ਲੈ ਕੇ ਆਊਂਗਾ ਜਿਹੜਾ ਆ ਕਿ ਰੋ ਵਰਸਿਸ ਵੇਡ ਨੂੰ ਓਵਰਟਰਨ ਜਿਹੜਾ ਆ ਉਹ ਕਰੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਕੀ ਹੋਊਗਾ ਕਿਉਂਕਿ ਜਦੋਂ ਹੀਅਰਿੰਗ ਹੋ ਰਹੀ ਸੀ 3 ਦਿਨ ਜਿਹੜੀ ਹੀਅਰਿੰਗ ਚੱਲੀ 4 ਦਿਨ, ਉਸ ਦੇ ਵਿੱਚ ਇੱਕ ਈਮੇਲ ਜਿਹੜੀ ਉਹ ਬਾਅਦ ਦੇ ਵਿੱਚ ਅਖੀਰਲੇ ਦਿਨਾਂ ਦੇ ਵਿੱਚ ਜਿਹੜੀ ਉਹ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਸ ਟਾਈਮ ਜੱਜ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਨੇ ਜਿਹੜਾ ਖਾਸ ਕਰਕੇ ਅਬੋਰਸ਼ਨ ਦੇ ਅਗੇਂਸਟ ਜਿਹੜਾ ਆ ਉਹ ਲਿਖਿਆ ਸੀ ਵੀ ਅਬੋਰਸ਼ਨ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਅਤੇ ਸੂਜ਼ਨ ਕੋਲਿਨ ਜਿਹੜੇ ਆ ਉਹ ਵੀ ਇਸ ਮੁੱਦੇ ਦੇ ਉੱਤੇ ਥੋੜ੍ਹਾ ਨਜ਼ਦੀਕੀ ਜਿਹੜੀ ਨਜ਼ਰ ਆ ਉਹ ਰੱਖ ਰਹੇ ਨੇ। ਪਰ ਹਾਲ ਦੀ ਘੜੀ ਹਰਜੋਤ ਸਿੰਘ ਜੀ ਕਹਿੰਦੇ ਇੱਦਾਂ ਲੱਗ ਨਹੀਂ ਰਿਹਾ ਵੀ ਕੋਈ ਵੀ ਰਿਪਬਲਿਕਨ ਸੈਨੇਟਰ ਜਿਹੜਾ ਆ ਉਹ ਬ੍ਰੈਟ ਕੈਵਨਾ ਦੇ ਅਗੇਂਸਟ ਉਹਨਾਂ ਦੀ ਅਪਰੂਵਲ ਜਿਹੜੀ ਸੈਨੇਟ ਦੇ ਵਿੱਚ ਵੋਟ ਹੋਣੀ ਆ ਉਸ ਦੇ ਅਗੇਂਸਟ ਜਿਹੜੀ ਉਹ ਵੋਟ ਉਹ ਪਾਉਣਗੇ। ਅਤੇ ਇਸ ਨਿਊਕਲੀਅਰ ਆਪਸ਼ਨ ਨੂੰ ਵਰਤਦੇ ਹੋਏ 51 ਦੇ ਜਿਹੜੇ 49 ਦੇ ਮੁਕਾਬਲੇ 51 ਵੋਟਾਂ ਦੇ ਨਾਲ ਇਹਨਾਂ ਦੇ ਜਿਹੜੇ ਆ ਚਾਂਸ ਹੈਗੇ ਆ ਵੀ ਉਹ ਈਜ਼ੀਲੀ ਕਨਫਰਮ ਜਿਹੜੇ ਹੋ ਜਾਣਗੇ। ਸੋ ਬਿਲਕੁਲ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਜਿਹੜੇ ਸੈਨੇਟਰ ਸੂਜ਼ਨ ਕੋਲਿਨਜ਼ ਆ ਜਿਨ੍ਹਾਂ ਦੀ ਇਲੈਕਸ਼ਨ ਰੀ-ਇਲੈਕਸ਼ਨ ਫੇਰ ਹੋਣੀ ਹੈਗੀ ਆ ਇਸ ਵਾਰੀ 2020 ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਐਕਸਟੋਰਸ਼ਨ ਆ ਇਸ ਨਿਊਜ਼ਪੇਪਰ ਦੇ ਵਿੱਚ ਵੀ ਜਿਹੜਾ ਕਹਿੰਦੇ ਆ ਵੀ ਜੇ ਤੂੰ ਵੋਟ ਉਹਦੇ ਉਲਟ ਨਾ ਪਾਈ ਤਾਂ ਜਿਹੜਾ ਤੇਰਾ ਓਪੋਨੈਂਟ ਹੋਊਗਾ ਡੈਮੋਕ੍ਰੈਟਿਕ ਕੈਂਡੀਡੇਟ ਉਹਨੂੰ ਅਸੀਂ $1 ਮਿਲੀਅਨ ਜਿਹੜਾ ਦੇਵਾਂਗੇ। ਆਈ ਥਿੰਕ ਪੋਲੀਟਿਕਸ ਚੱਲਦੀ ਹੋਈ ਇੱਦਾਂ ਵੀ ਮੁੱਦਿਆਂ ਦੇ ਉੱਤੇ ਵੀ ਜਦੋਂ ਕਹਿੰਦੇ ਆ ਵੀ ਜੇ ਤੂੰ ਉਹਦੇ ਅਗੇਂਸਟ ਆ ਤਾਂ ਜਾਂ ਉਹਦੇ ਹੱਕ 'ਚ ਆ ਅਤੇ ਆਪਾਂ ਵੋਟ ਪਾਵਾਂਗੇ। ਹੁਣ ਜਦੋਂ ਆਪਣਾ ELD ਦਾ ਮਸਲਾ ਸੀ ਆਪਣੇ ਜਿਹੜੇ ਟਰੱਕਰਸ ਉਦੋਂ ਮਿਲਦੇ ਸੀਗੇ ਵੀ ਜੇ ਤੁਸੀਂ ਇਸ ਨੂੰ ਰੋਕਣ ਦੇ ਹੱਕ ਦੇ ਵਿੱਚ ਨਹੀਂ ਪਾਉਂਦੇ ਤਾਂ ਅਸੀਂ ਤੁਹਾਡੇ ਅਗੇਂਸਟ ਵੋਟ ਪਾਵਾਂਗੇ। ਆਈ ਥਿੰਕ ਆਮ ਲੋਕਾਂ ਕੋਲ ਤਾਂ ਇੱਕ ਇਹੀ ਸਹਾਰਾ ਆ ਵੀ ਭਾਈ ਤੈਨੂੰ ਅਸੀਂ ਵੋਟ ਜਿਹੜੀ ਉਹ ਬਾਅਦ ਦੇ ਵਿੱਚ ਨਹੀਂ ਪਾਵਾਂਗੇ। ਸੋ ਇਹ ਤਾਂ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਾਮਯਾਬ ਹੁੰਦੇ ਆ ਕਿ ਨਹੀਂ। ਹਰਾਉਣਾ ਜਿਹੜਾ ਕਿਸੇ ਸੈਨੇਟਰ ਨੂੰ ਕੋਈ ਸੌਖਾ ਕੰਮ ਜਿਹੜਾ ਉਹ ਨਹੀਂ ਹੁੰਦਾ, ਉਹਦੇ ਹਿਸਾਬ ਦੇ ਨਾਲ $1 ਮਿਲੀਅਨ ਕੁਛ ਵੀ ਨਹੀਂ ਆ। ਜੀ
ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪੋਪ ਫਰਾਂਸਿਸ ਆ ਉਹਨਾਂ ਨੇ ਜਿਹੜੇ ਸਾਰੀ ਦੁਨੀਆ ਦੇ ਬਿਸ਼ਪਸ ਆ ਉਹਨਾਂ ਨੂੰ ਰੋਮ ਦੇ ਵਿੱਚ ਆਉਣ ਦੇ ਲਈ ਕਿਹਾ ਹੈਗਾ ਆ। ਇੱਕ ਉਹਨਾਂ ਨੇ ਜਿਹੜੀ ਕਾਨਫਰੰਸ ਰੱਖੀ ਆ ਆਉਣ ਵਾਲੇ ਸਾਲ ਦੇ ਵਿੱਚ ਫਰਵਰੀ 21 ਤੋਂ ਲੈ ਕੇ ਜਿਹੜੀ ਆ ਫਰਵਰੀ 24 ਤੱਕ, ਜਿਹਦੇ ਵਿੱਚ ਜਿਹੜੇ ਪਿਛਲੇ ਸਮਿਆਂ ਦੇ ਦੌਰਾਨ ਬੱਚਿਆਂ ਦਾ ਜਿਹੜਾ ਸੈਕਸ਼ੂਅਲ ਅਬਿਊਜ਼ ਹੋਇਆ ਆ ਉਹਦੇ ਉੱਤੇ ਜਿਹੜਾ ਡਿਸਕਸ਼ਨ ਕੀਤਾ ਜਾਊਗਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆ ਇੱਦਾਂ ਦੀਆਂ ਜਿਹੜੀਆਂ ਗੱਲਾਂ ਆ, ਇੱਦਾਂ ਦੀਆਂ ਜਿਹੜੀਆਂ ਦੁਰਘਟਨਾਵਾਂ ਆ ਉਹ ਨਾ ਵਾਪਰਨ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਾਰਜੀਆ ਦੇ ਇੱਕ ਸਕੂਲ ਦੇ ਵਿੱਚ ਉਹਨਾਂ ਨੇ ਨਵਾਂ ਲਾਅ ਇੱਕ ਹਿਸਾਬ ਦੇ ਨਾਲ ਉੱਥੇ ਪਾਸ ਕੀਤਾ ਆ, ਜਿਸ ਦੇ ਵਿੱਚ ਉਸ ਸਕੂਲ ਦੇ ਜਿਹੜੇ ਕਹਿ ਲਓ ਵੀ ਅਧਿਆਪਕ ਆ ਉਹਨਾਂ ਨੂੰ ਮੌਕਾ ਹੋਵੇਗਾ, ਮੌਕਾ ਕੀ ਕਹਿ ਸਕਦੇ ਹਾਂ, ਉਹਨਾਂ ਨੂੰ ਆਗਿਆ ਹੈਗੀ ਆ ਵੀ ਜਿਹੜਾ ਕੋਈ ਮਿਸਬਿਹੇਵਿੰਗ ਸਟੂਡੈਂਟ ਹੈਗਾ ਆ ਉਹਨਾਂ ਨੂੰ 2 ਫੁੱਟੇ ਵੁਡਨ ਪੈਡਲ ਦੇ ਨਾਲ ਜਿਹੜਾ ਆ ਉਹ ਸਪੈਂਕ ਕਰ ਸਕਦੇ, ਯਾਨੀ ਕਿ ਉਹਨਾਂ ਨੂੰ ਜਿਹੜਾ ਘੱਟਾ ਜਿਹੜਾ ਉਹਨਾਂ ਨਾਲ ਝਾੜ ਸਕਦੇ ਆ। ਇਹ ਆਮ ਜਿਹੜੀ ਗੱਲ ਹੁੰਦੀ ਸੀ ਅੱਜ ਤੋਂ ਕੁਛ ਜਿਹੜੇ ਮੈਂ ਕਹੂੰਗਾ ਵੀ ਦਹਾਕਾ ਪਹਿਲਾਂ ਆਮ ਇਹ ਜਿਹੜੀ ਗੱਲ ਸੀਗੀ ਵੀ ਨਿਆਣੇ ਜਿਹੜੇ ਬਹੁਤਾ ਇੱਦਾਂ ਰੌਲਾ ਪਾਉਂਦੇ ਹੁੰਦੇ ਸੀ ਜਾਂ ਸ਼ਰਾਰਤੀ ਹੁੰਦੇ ਸੀ ਉਹਨਾਂ ਨੂੰ ਮਾੜਾ ਮੋਟਾ ਜਿਹੜਾ ਘੱਟਾ ਝਾੜ ਦਿੱਤਾ ਜਾਂਦਾ ਸੀ। ਪਰ ਅੱਜ ਦੇ ਯੁੱਗ ਦੇ ਵਿੱਚ ਨਿਆਣੇ ਦੇ ਉੱਤੇ ਹੱਥ ਲਾਉਣਾ ਅਧਿਆਪਕ ਦੇ ਦੁਆਰਾ, ਕਿਸੇ ਦੇ ਦੁਆਰਾ, ਪੇਰੈਂਟਸ ਦੁਆਰਾ ਵੀ ਅੱਜ ਕੱਲ੍ਹ ਤਾਂ ਇੱਦਾਂ ਦਾ ਹੋਇਆ ਪਿਆ ਆ ਵੀ ਅਗਲਾ ਅਬਿਊਜ਼ ਦਾ ਜਿਹੜੇ ਗੱਲ ਆ ਉਹ ਉੱਥੇ ਤੱਕ ਪਹੁੰਚ ਜਾਂਦੀ ਆ। ਸੋ ਇਹਦੇ ਕਰਕੇ ਇੱਕ ਨਵੀਂ ਜਿਹੜੀ ਚਰਚਾ ਆ ਉਹ ਹੁਣ ਛਿੜੀ ਆ ਵੀ ਜਿਹੜਾ ਈਸਟ ਜਾਰਜੀਆ ਦਾ ਪਬਲਿਕ ਸਕੂਲ ਜਿਹੜਾ ਚਾਰਟਰ ਸਕੂਲ ਹੈਗਾ ਆ ਉੱਥੇ ਜਿਹੜਾ 2 ਫੁੱਟੇ ਵੁਡਨ ਪੈਡਲ ਦੇ ਨਾਲ ਜਿਹੜੇ ਸ਼ਰਾਰਤੀ ਬੱਚੇ ਜਾਂ ਮਿਸਬਿਹੇਵ ਕਰ ਰਹੇ ਨੇ ਸਟੂਡੈਂਟ ਉਹਨਾਂ ਦਾ ਜਿਹੜਾ ਘੱਟਾ ਆ ਉਹ ਝਾੜਿਆ ਜਾ ਸਕਦਾ, ਯਾਨੀ ਕਿ ਉਹਨਾਂ ਨੂੰ ਸਪੈਂਕ ਕੀਤਾ ਜਾ ਸਕਦਾ ਆ। ਸੋ ਇਹ ਹੁਣ ਦੇਖਦੇ ਆ ਵੀ ਇਹਦੇ ਖਿਲਾਫ ਮੈਨੂੰ ਲੱਗਦਾ ਬੜੀ ਜਲਦੀ ਜਿਹੜਾ ਐਕਸ਼ਨ ਆ ਕਈ ਪੇਰੈਂਟਸ ਤੇ ਕਈ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਉਹ ਆ ਕੇ ਖੜ ਜਾਣਗੀਆਂ। ਜੀ, ਹੋ ਸਕਦਾ ਕਈ ਹੱਕ 'ਚ ਵੀ ਹੋਣ, ਜਿੱਦਾਂ ਆਪਣੇ ਸਾਰਿਆਂ ਦਾ ਘੱਟਾ ਝੜਦਾ ਰਿਹਾ ਜਿਹੜੇ ਖਾਸ ਕਰਕੇ ਇੰਡੀਆ ਤੋਂ ਆਏ ਆ ਸਕੂਲਾਂ ਦੇ ਵਿੱਚ, ਤੇ ਕਈ ਵਾਰੀ ਉਹ ਚੰਗਾ ਵੀ ਹੁੰਦਾ ਸੀ। ਤੇ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਆ ਉਹ ਇੱਕ ਕਲਾਈਮੇਟ ਸਮਿਟ ਜਿਹੜੀ ਆ ਕਰਨ ਜਾ ਰਹੇ ਹੈਗੇ ਆ ਸੈਨ ਫਰਾਂਸਿਸਕੋ ਦੇ ਵਿੱਚ। ਉਹ ਇਸ ਵੀਕ ਹੀ ਹੋਣੀ ਹੈਗੀ ਆ ਇੰਟਰਨੈਸ਼ਨਲ ਕਲਾਈਮੇਟ ਸਮਿਟ, ਜਿਹਦੇ ਵਿੱਚ ਬਹੁਤ ਸਾਰੇ ਮੁਲਕ, ਕਈ ਸ਼ਹਿਰਾਂ ਦੇ ਜਿਹੜੇ ਐਡਮਿਨਿਸਟ੍ਰੇਟਰ ਹੈਗੇ ਆ, ਕਈ ਕੰਪਨੀਆਂ ਦੇ CEOs ਆ, ਉਹ ਰਲ ਕੇ ਜਿਹੜੇ ਆ ਉਹ ਮੀਟਿੰਗ ਕਰਨ ਜਾ ਰਹੇ ਆ, ਜਿਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਉਹ ਕਹਿੰਦੇ ਵੀ ਇੱਕ ਲੈਂਡਮਾਰਕ ਐਗਰੀਮੈਂਟ ਕਰਨ ਜਾ ਰਹੇ ਆ ਕਲਾਈਮੇਟ ਚੇਂਜ ਦੇ ਉੱਤੇ, ਵੀ ਕਿਸ ਤਰ੍ਹਾਂ ਜਿਹੜਾ ਕਲਾਈਮੇਟ ਨੂੰ ਜਿਹੜਾ ਅਸਰ ਹੋ ਰਿਹਾ ਹੈਗਾ ਆ, ਜਿਹੜੀਆਂ ਗੈਸਸ ਜਾਂ ਹੋਰ ਕੈਮੀਕਲਸ ਯੂਜ਼ ਕਰਨਾ, ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ। ਜੀ ਬਿਲਕੁਲ। ਰੀਸੈਂਟਲੀ ਜਿਹੜੇ ਆ ਕੈਲੀਫੋਰਨੀਆ ਨੇ ਕੱਲ੍ਹ 1-2 ਦਿਨ ਪਹਿਲਾਂ ਹੀ ਜਿਹੜੇ ਗਵਰਨਰ ਜੈਰੀ ਬਰਾਊਨ ਉਹਨਾਂ ਇੱਕ ਬਿੱਲ ਨੂੰ ਲਾਅ ਦੇ ਵਿੱਚ ਸਾਈਨ ਕੀਤਾ, ਜਿਸ ਦੇ ਵਿੱਚ ਉਹ ਕਲਾਈਮੇਟ ਪੈਰਿਸ ਕਲਾਈਮੇਟ ਅਕੋਰਡ ਦੇ ਮੁਤਾਬਕ ਆਪਣੀ ਜਿਹੜੀ ਇੱਥੇ ਪੋਲਿਊਸ਼ਨ ਆ ਉਸ ਨੂੰ ਘਟਾਉਣ ਦੀ ਜਿਹੜੀ ਆ ਉਹ ਰੱਖ ਰਹੇ ਆ। ਉਹਨਾਂ ਨੇ ਕਿਹਾ ਆ ਵੀ ਕੈਲੀਫੋਰਨੀਆ ਬਾਕੀ ਜਿਹੜਾ ਫੈਡਰਲ ਲੈਵਲ ਦੇ ਉੱਤੇ ਚਾਹੇ ਉਹਨਾਂ ਨੇ ਵਾਪਸ ਹੱਥ ਲੈ ਲਿਆ ਆ, ਪਰ ਕੈਲੀਫੋਰਨੀਆ ਐਜ਼ ਏ ਸਟੇਟ ਇਸ ਪੋਲਿਊਸ਼ਨ ਨੂੰ, ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਆਪਣਾ ਹੱਥ ਜਿਹੜਾ ਆ ਉਹ ਯੋਗਦਾਨ ਜਿਹੜਾ ਉਹ ਜ਼ਰੂਰ ਪਾਵੇਗੀ। ਅਤੇ ਆਈ ਥਿੰਕ ਉਸ ਦੇ ਮੁਤਾਬਕ 2045 ਦੇ ਵਿੱਚ ਇਹਨਾਂ ਦੀ ਟਰਾਈ ਹੈਗੀ ਆ ਵੀ ਜਿਹੜਾ ਇਸ ਟਾਈਮ ਪੋਲਿਊਸ਼ਨ ਆ ਉਸ ਦੇ ਲੈਵਲ ਜਿਹੜੇ ਗ੍ਰੀਨ ਹਾਊਸ ਗੈਸਿਸ ਜਿਹੜੀਆਂ ਨਿਕਲ ਰਹੀਆਂ ਆ ਉਹਨਾਂ ਨੂੰ 2/3 ਤੱਕ ਜਿਹੜਾ ਆ ਉਹ ਘਟਾਇਆ ਜਾ ਸਕੇ, ਜਾਂ ਟੋਟਲੀ ਜਿਹੜਾ ਰੀਨਿਊਏਬਲ ਐਨਰਜੀ ਆ ਉਸ ਦੇ ਉੱਤੇ ਜਿਹੜਾ ਸਵਿਚ ਆ ਉਹ ਕੀਤਾ ਜਾ ਸਕੇ। ਸੋ ਆਈ ਥਿੰਕ ਜ਼ਰੂਰੀ ਹੈਗੀ ਇਹ ਗੱਲਾਂ। ਜੀ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ 100% ਕਲੀਨ ਇਲੈਕਟ੍ਰੀਸਿਟੀ ਦੇ ਲਈ ਜਿਹੜੇ ਗਵਰਨਰ ਬਰਾਊਨ ਆ ਉਹਨਾਂ ਨੇ ਬਿੱਲ ਸਾਈਨ ਕੀਤਾ ਵੀ 2045 ਤੱਕ 100% ਜਿਹੜੀ ਆ ਇਲੈਕਟ੍ਰੀਸਿਟੀ ਉਹ ਕਲੀਨ ਹੋ ਜਾਏ। ਸੋ 100% ਰੀਨਿਊਏਬਲ ਐਨਰਜੀ ਜਿਹੜੀ ਆ ਇਹ ਕਹਿੰਦੇ ਵੀ ਇਹਦੇ ਨਾਲ ਹੋਰ ਲੋਕ ਜਿਹੜੇ ਆ ਉਹ ਵੀ ਜਿਹੜੇ ਆ ਮੋਟੀਵੇਟ ਹੋਣਗੇ, ਤਾਂ ਕਿ ਕੈਲੀਫੋਰਨੀਆ ਵੱਲ ਦੇਖਦੇ ਹੋਏ ਮੇ ਵੀ ਹੋਰ ਦੁਨੀਆ ਦੇ ਸ਼ਹਿਰ ਜਿਹੜੇ ਆ ਇਸ ਵੱਲ ਆਉਣ, ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਲਾਈਮੇਟ ਦਾ ਇੰਨਾ ਅਸਰ ਹੋ ਰਿਹਾ ਆ, ਆਪਾਂ ਦੇਖ ਹੀ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਵੈਦਰ ਆ ਉਹ ਚੇਂਜ ਹੋ ਰਿਹਾ ਹੈਗਾ, ਉਹਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਠੱਲ ਪਾਈ ਜਾ ਸਕੇ। ਜੀ ਬਿਲਕੁਲ। ਸੋ ਹੋਪਫੁਲੀ ਜਿਹੜੇ ਇਸ ਨੂੰ ਦੇਖਦੇ ਹੋਏ, ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਇਹ ਵੀ
ਰਿਪੋਰਟਾਂ ਤੇ ਖਬਰਾਂ ਹੈਗੀਆਂ ਵੀ ਹੋਰ ਵੀ ਕਈ ਸਿਟੀਜ਼ ਤੇ ਹੋਰ ਕਈ ਸਟੇਟਸ ਆ ਇਸ ਵੱਲ ਨੂੰ ਕਦਮ ਜਿਹੜੇ ਆ ਉਹ ਚੱਕ ਸਕਦੇ ਨੇ। ਉਧਰ EPA ਦੇ ਤੇ ਹਾਲ ਇੱਦਾਂ ਦੇ ਜਿਹੜੇ ਇਸ ਟਾਈਮ ਹੋਏ ਪਏ ਆ ਉਹ ਪੋਲਿਊਸ਼ਨ ਵਾਲੇ ਆਪਾਂ ਦੇਖਿਆ ਹੀ ਆ ਵੀ ਉਹ ਪਿੱਛੇ ਕੀਤਾ ਆ। ਤੇ ਹੁਣ ਰੀਸੈਂਟਲੀ ਜਿਹੜਾ ਐਸਬੈਸਟਸ ਹੈਗਾ ਸੀਗਾ ਉਸ ਨੂੰ ਵੀ ਫਿਰ ਜਿਹੜੀ ਥੋੜ੍ਹੀ ਮਾਤਰਾ ਦੇ ਵਿੱਚ ਹੋਰ ਜਿੰਨੀ ਰਾਈਟ ਨਾਓ ਇੱਕ ਲੈਵਲ ਤੱਕ ਅਲਾਉਡ ਹੈਗਾ ਉਹ ਲੈਵਲ ਨੂੰ ਵਧਾਇਆ ਜਿਹੜਾ ਉਹ ਜਾ ਰਿਹਾ ਆ। ਜਦ ਕਿ ਇਹ ਰਿਸਰਚ ਤੇ ਸਾਰਾ ਕੁਛ ਉਹ ਕਨਫਰਮ ਕਰ ਚੁੱਕਾ ਹੈ, ਦੱਸ ਚੁੱਕਾ ਆ ਵੀ ਐਸਬੈਸਟਸ ਦੇ ਕਰਕੇ ਲੋਕਾਂ ਨੂੰ ਕੈਂਸਰ ਜਿਹੜਾ ਆ ਉਹ ਹੋ ਜਾਂਦਾ ਆ। ਤੇ ਆਈ ਡੋਂਟ ਨੋ ਵੀ ਇਸ ਦੇ ਪਿੱਛੇ ਕੀ ਕਾਰਨ ਆ ਵੀ ਲੋਕਾਂ ਦੀ ਜਾਨ ਦੇ ਨਾਲ ਇਸ ਤਰੀਕੇ ਨਾਲ ਕਿੱਦਾਂ ਖਿਲਵਾੜ ਆ। ਇੱਕ ਚੀਜ਼ ਜਿਹੜੀ ਹਰ ਇੱਕ ਨੂੰ ਸਮਝਣ ਦੀ ਜ਼ਰੂਰਤ ਆ ਵੀ ਕੰਸਟਰਕਸ਼ਨ ਦੇ ਵਿੱਚ 100% ਕੋਈ ਵੀ ਜਿਹੜੀਆਂ ਬਹੁਤ ਘੱਟ ਜਿਹੜੀਆਂ ਚੀਜ਼ਾਂ ਆ ਉਹ ਐਸਬੈਸਟਸ ਫਰੀ ਹੁੰਦੀਆਂ, ਥੋੜ੍ਹੀ ਮਾਤਰਾ ਦੇ ਵਿੱਚ ਜਿਹੜਾ ਉਹ ਫਿਰ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਅਲਾਉਡ ਹੁੰਦਾ ਆ। ਪਰ ਇੱਕ ਸਰਟਨ ਲੈਵਲ ਤੋਂ ਉੱਤੇ ਜਿਹੜਾ ਐਸਬੈਸਟਸ ਜਿਹੜਾ ਉਹ ਨਹੀਂ ਹੋ ਸਕਦਾ। ਪਹਿਲੋਂ ਜਦੋਂ ਕੰਸਟਰਕਸ਼ਨ ਹੁੰਦੀ ਸੀ ਉਦੋਂ ਇਹ ਮਟੀਰੀਅਲ ਜਦੋਂ ਨਵਾਂ ਹੀ ਜਦੋਂ ਇਜਾਦ ਹੋਇਆ ਸੀ ਸਾਰਿਆਂ ਨੇ ਬਹੁਤ ਜ਼ਿਆਦਾ ਜਿਹੜਾ ਆ ਉਸ ਨੂੰ ਵਰਤਿਆ ਸੀ ਤੇ ਬਾਅਦ ਦੇ ਵਿੱਚ ਪਤਾ ਲੱਗਾ ਸੀਗਾ ਵੀ ਕਿਉਂ ਲੋਕਾਂ ਨੂੰ ਜਿਹੜਾ ਕੈਂਸਰ ਆ ਉਹ ਹੋਣ ਲੱਗ ਗਿਆ ਸੀ। ਉਸ ਦੇ ਵਿੱਚ ਇੱਕ ਵੱਡਾ ਕਾਰਨ ਐਸਬੈਸਟਸ ਦਾ ਸੀਗਾ। ਆਈ ਥਿੰਕ ਸਰਕਾਰ ਨੂੰ, ਪ੍ਰਸ਼ਾਸਨ ਨੂੰ, EPA ਨੂੰ ਇਸ ਦੇ ਉੱਤੇ ਥੋੜ੍ਹਾ ਜਿਹੜਾ ਸੁਹਿਰਦ ਹੋਣ ਦੀ ਜ਼ਰੂਰਤ ਆ ਤੇ ਲੋਕਾਂ ਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੁਛ ਕੰਪਨੀਆਂ ਦੇ ਕਹਿ ਲਓ ਵੀ ਮੁਨਾਫੇ ਦੇ ਲਈ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਲੋਕਾਂ ਦੀ ਜਾਨ ਜਿਹੜੀ ਜੋਖਮ 'ਚ ਪਾਈ ਜਾਵੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਨਵੰਬਰ ਦੇ ਵਿੱਚ ਜਿਹੜੀਆਂ ਆ ਮਿਡ ਟਰਮ ਇਲੈਕਸ਼ਨ ਹੋਣ ਜਾ ਰਹੀਆਂ ਆ, ਜਿਹਦੇ ਵਿੱਚ ਜਿਹੜੀਆਂ ਹਾਊਸ ਦੀਆਂ 435 ਦੇ ਕਰੀਬ ਜਿਹੜੀਆਂ ਸੀਟਾਂ ਆ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਇਲੈਕਸ਼ਨ ਹੋਣੀ ਹੈਗੀ ਆ। ਕੁੱਕ ਪੋਲੀਟੀਕਲ ਰਿਪੋਰਟ ਦੇ ਮੁਤਾਬਕ 39 ਦੇ ਕਰੀਬ ਜਿਹੜੀਆਂ ਕਰੰਟਲੀ ਰਿਪਬਲਿਕਨ ਹੈਲਡ ਹਾਊਸ ਸੀਟਸ ਹੈਗੀਆਂ ਆ ਉਹ ਟੌਸ ਅਪ ਦੇ ਲਈ ਆ ਪੋਸੀਬਲ। ਸੋ ਰਿਪਬਲਿਕਨ ਵੀ ਜਾ ਸਕਦੀਆਂ, ਡੈਮੋਕ੍ਰੇਟ ਵੀ ਜਾ ਸਕਦੀਆਂ ਤੇ 23 ਦੇ ਕਰੀਬ ਜਿਹੜੀਆਂ ਡੈਮੋਕ੍ਰੇਟਸ ਦੇ ਕੋਲ ਸੀਟਸ ਆ ਉਹ ਦੂਸਰੇ ਪਾਸੇ ਜਾ ਸਕਦੀਆਂ ਹੈਗੀਆਂ ਆ। ਕਹਿੰਦੇ 23 ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹ ਸੀਟਸ ਗੇਨ ਕਰ ਸਕਦੇ ਹੈਗੇ ਆ ਤੇ ਜਿਹੜਾ ਹਾਊਸ ਆ ਉਹਦੇ ਵਿੱਚ ਮੈਜੋਰਟੀ 'ਚ ਆ ਸਕਦੇ ਹੈਗੇ ਆ। ਇਸੇ ਤਰ੍ਹਾਂ ਸੈਨੇਟ ਦੇ ਵਿੱਚ ਕਹਿੰਦੇ ਘੱਟ ਚਾਂਸ ਹੈਗੇ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਕਰੰਟਲੀ ਹੈਗਾ ਆ ਇਹੀ ਰਹੇਗਾ, ਉਹਦੇ ਵਿੱਚ ਚੇਂਜ ਹੋਣ ਦੇ ਚਾਂਸ ਬਹੁਤ ਘੱਟ ਆ। ਈਵਨ ਦੋ 35 ਦੇ ਕਰੀਬ ਜਿਹੜੇ ਸੈਨੇਟਰਸ ਆ ਉਹਨਾਂ ਦੀ ਜਿਹੜੀ ਇਲੈਕਸ਼ਨ ਆ ਉਹ ਇਸ ਸਾਲ ਹੋਣੀ ਹੈਗੀ ਆ। ਬਿਲਕੁਲ। ਚਲੋ ਇਹ ਕਿਆਸ ਰਾਈਆਂ ਨੇ, ਪੋਲਸ ਨੇ, ਹੁੰਦਾ ਕੀ ਹੈ ਇਹ ਤਾਂ ਜਿਹੜੀਆਂ ਨਵੰਬਰ ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਪਤਾ ਲੱਗੂਗਾ ਵੀ ਕੀ ਸਿਚੁਏਸ਼ਨ ਜਿਹੜੀ ਉੱਥੇ ਬਣੂਗੀ। ਜਿੱਦਾਂ ਪੋਲਸ ਦੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ ਤੇ ਕਈ ਪੋਲਸ ਜਿਹੜੀਆਂ ਆਈਆਂ, ਇੱਕ ਨਿਊਯਾਰਕ ਪੋਸਟ ਦੀ ਜਿਹੜੀ ਪੋਲ ਆ ਜਿਹਦੇ ਵਿੱਚ ਕਹਿੰਦੇ ਵੀ ਅਮਰੀਕਨ ਵੋਟਰਸ ਜਿਹੜੇ ਉਹ ਕਹਿ ਰਹੇ ਨੇ, ਕਹਿੰਦੇ 36 ਦੇ ਮੁਕਾਬਲੇ 56% ਜਿਹੜੇ ਲੋਕ ਕਹਿ ਰਹੇ ਆ ਵੀ ਕਾਂਗਰਸ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਨੂੰ ਇੰਪੀਚ ਜਿਹੜੀ ਆ ਉਹ ਨਹੀਂ ਕਰਨਾ ਚਾਹੁੰਦੀ ਤੇ ਜਿਹੜੇ ਆ ਉਹ ਕਹਿੰਦੇ ਆ ਵੀ ਉਹ ਇੰਪੀਚ ਹੋਣੇ ਵੀ ਜਿਹੜੇ ਉਹ ਨਹੀਂ ਕਰਨੇ ਚਾਹੀਦੇ। ਸੋ ਇੱਕ ਪਾਸੇ ਜਿਹੜੀ ਦੂਜੀ ਵੋਟ ਆ ਉਸ ਦੇ ਵਿੱਚ ਇਹ ਪੋਲ ਦੇ ਵਿੱਚ ਆਇਆ ਆ ਵੀ ਕਹਿੰਦੇ 50% ਜਿਹੜੇ ਲੋਕ ਆ ਉਹ ਅਪਰੂਵ ਕਰਦੇ ਨੇ ਵੀ ਜਿਹੜੇ ਮਿਊਲਰ ਦੀ ਇਨਵੈਸਟੀਗੇਸ਼ਨ ਆ ਉਹ ਠੀਕ ਜਿਹੜੀ ਆ ਉਹ ਚੱਲ ਰਹੀ ਆ, ਜਦ ਕਿ ਜਿਹੜੇ ਡਿਸਅਪਰੂਵਲ ਵਾਲੇ ਆ ਉਹ 30% ਵਾਲੇ ਨੇ। ਸੋ ਇਹ ਦੇਖਣ ਵਾਲੀ ਗੱਲ ਜਿਹੜੀ ਆ ਉਹ ਰਹੂਗੀ ਵੀ ਕਿੱਦਾਂ ਜਿਹੜਾ ਉਹ ਬਣਦਾ ਆ। ਸੋ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਕਈ ਲੋਕਾਂ ਦਾ ਝੁਕਾਵ ਜਿਹੜੇ ਵਿੱਚ ਵਿਚਾਲੇ ਹੁੰਦੇ ਆ ਸੋ ਇੱਕ ਤਰਫਾ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਹੁੰਦਾ ਆ। ਸੋ ਦੇਖਦੇ ਹਾਂ ਕੀ ਹੁੰਦਾ। ਸੋ ਪੋਲਸ ਦੋਨੋਂ ਪਾਸੇ ਨੂੰ ਜਿਹੜੀਆਂ ਕਈ ਵਾਰੀ ਜਿਹੜੀਆਂ ਹੁੰਦੀਆਂ ਡਿਪੈਂਡ ਕਰਦਾ ਤੁਸੀਂ ਪੋਲ ਦੇਖ ਕਿੱਥੇ ਰਹੇ ਆ, ਕਿਹੜੀ ਜਿਹੜੀ ਕੰਪਨੀ ਵਾਲੇ ਜਿਹੜੇ ਕਈ ਵਾਰੀ ਕਰਾ ਰਹੇ ਹੁੰਦੇ ਆ। ਸੋ ਇਹ ਤਾਂ ਹੁਣ ਆਉਣ ਵਾਲਾ ਜਿਹੜਾ ਸਮਾਂ ਹੀ ਦੱਸੂਗਾ। ਬਾਕੀ ਪੋਲਸ ਦੀਆਂ ਧੱਜੀਆਂ ਤਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਕਾਫੀ ਜਦੋਂ ਉੱਡੀਆਂ ਸੀ, ਜਦੋਂ ਆਲਮੋਸਟ ਸਾਰੀਆਂ ਪੋਲਸ ਇਹ ਕਹਿ ਰਹੀਆਂ ਸੀ ਵੀ ਹੈਲਰੀ ਕਲਿੰਟਨ ਈਜ਼ੀਲੀ ਜਿਹੜੀ ਉਹ ਜਿੱਤ ਜੂਗੀ, ਪਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਅਖੀਰਲੇ ਮੌਕੇ ਦੇ ਉੱਤੇ ਬਾਅਦ ਦੇ ਵਿੱਚ ਆਸਾਨੀ ਦੇ ਨਾਲ ਤੇ ਵੱਡੀ ਜਿੱਤ ਜਿਹੜੀ ਉਹ ਪ੍ਰਾਪਤ ਕਰਕੇ ਗਏ ਸੀਗੇ। ਸੋ ਅਗਲੀ ਖਬਰ ਵੱਲ ਚੱਲੀਏ। ਜਿਹੜਾ ਟੈਰਿਫ ਆ ਕਹਿੰਦੇ ਜੇ ਇਸ ਵੀਕ ਜਿਹੜਾ $200 ਬਿਲੀਅਨ ਦੀਆਂ ਜਿਹੜੀਆਂ ਚਾਈਨਾ ਤੋਂ ਚੀਜ਼ਾਂ ਆ ਰਹੀਆਂ ਉਹਨਾਂ ਦੇ ਉੱਤੇ ਅਮਰੀਕਾ ਵਾਲੇ ਲਾਉਣ ਜਾ ਰਹੇ ਆ ਪ੍ਰੈਜ਼ੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ, ਤੇ ਜੇ ਉਹ ਟੈਰਿਫ ਲੱਗ ਜਾਂਦਾ ਆ ਉਹਦੇ ਨਾਲ ਕਹਿੰਦੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਹੱਕ ਵਾਲੀਆਂ ਸਟੇਟਸ ਆ ਉਹਨਾਂ ਦੇ ਉੱਤੇ ਜਿਹੜਾ ਆ ਉਹਦਾ ਬੈਡ ਅਸਰ ਪੈ ਸਕਦਾ ਹੈਗਾ ਆ। ਖਾਸ ਕਰਕੇ ਜਿਹੜੀਆਂ ਸਾਊਥ ਕੈਰੋਲੀਨਾ, ਇੰਡੀਆਨਾ, ਮਿਸ਼ੀਗਨ ਇਹ ਸਟੇਟਾਂ ਦੇ ਕਹਿੰਦੇ ਕਾਫੀ ਅਸਰ ਪਊਗਾ, ਕਿਉਂਕਿ ਇੱਥੋਂ ਜਿਹੜਾ ਸਮਾਨ ਜਾਂਦਾ ਉਹਦੇ ਉੱਤੇ ਫਿਰ ਚਾਈਨਾ ਵਾਲਿਆਂ ਨੇ ਜਿਹੜਾ ਟੈਕਸ ਲਾਉਣਾ ਹੈਗਾ। ਇਹ ਜਿਹੜੀ ਨਿਊਜ਼ ਆ ਇਹ ਖਾਸ ਕਰਕੇ ਜਿਹੜੇ ਆਕਸਫੋਰਡ ਇਕਨੋਮਿਕਸ ਤੋਂ ਜਿਹੜੇ ਇਕੋਨੋਮਿਸਟ ਆ ਉਹਨਾਂ ਨੇ ਇਹ ਰਿਲੀਜ਼ ਕੀਤੀ ਹੈਗੀ ਆ। ਕਹਿੰਦੇ ਵੀ ਇਹ ਜੇ ਟੈਰਿਫ ਦੇ ਉੱਤੇ ਕਿਸੇ ਤਰ੍ਹਾਂ ਦੇ ਨਾਲ ਐਗਰੀਮੈਂਟ ਨਹੀਂ ਹੁੰਦਾ
ਦੋਨੋਂ ਪਾਸਿਆਂ ਵੱਲੋਂ ਘਟਾਇਆ ਨਹੀਂ ਜਾਂਦਾ ਤੇ 2020 ਦੀਆਂ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਆ ਉਹਦੇ ਤੇ ਕਾਫੀ ਵੱਡਾ ਜਿਹੜਾ ਅਸਰ ਕਰੂਗਾ। ਜੀ ਜੀ ਤੇ ਹਰਜੋਤ ਸਿੰਘ ਜੀ ਬਾਕੀ ਜੇ ਟੈਕਨੋਲੋਜੀ ਦੇ ਨਾਲ ਜੇ ਗੱਲ ਕਰੀਏ ਭਈ ਜਿਹੜੇ ਕੋਈ ਫੈਨ ਹੈਗੇ ਨੇ ਐਪਲ ਵਾਲੇ ਤਾਂ ਕਹਿੰਦੇ ਆ ਵੀ ਉਹਨਾਂ ਦੇ ਨਵੇਂ ਫੋਨ ਜਿਹੜੇ ਆਈਫੋਨ X ਤੋਂ ਬਾਅਦ ਦੇ ਵਿੱਚ ਸ਼ਾਇਦ ਅੱਜ ਜਿਹੜੇ ਆ ਰਹੇ ਨੇ ਅੱਜ ਉਹਨਾਂ ਨੇ ਜਿਹੜਾ ਰਿਵੀਲ ਜਿਹੜਾ ਸ਼ਾਇਦ ਕਰਨਗੇ ਵੀ ਆਈਫੋਨ XS ਆਈਫੋਨ XR ਤੇ ਉਹਨਾਂ ਦੀ ਜਿਹੜੀ ਈਵੈਂਟ ਆ ਤੇ ਉਹ ਹੁਣ ਜਿਹੜੀ ਉਹ ਜਾਊਗੀ ਆਈ ਥਿੰਕ ਹੁਣ ਰੀਸੈਂਟਲੀ ਉਸ ਤੋਂ ਪਹਿਲਾਂ ਜਿਹੜੀ ਉਹ ਸ਼ੁਰੂ ਜਿਹੜੀ ਉਹ ਹੋ ਚੁੱਕੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੁਣ ਪਤਾ ਲੱਗੂਗਾ ਵੀ ਐਪਲ ਵਾਲੇ ਕੀ ਜਿਹੜਾ ਨਵਾਂ ਚੀਜ਼ ਜਿਹੜੀ ਉਹ ਕੱਢਣ ਜਾ ਰਹੇ ਨੇ। ਸੋ ਹਰ ਵਾਰੀ ਸਾਲ ਦੇ ਵਿੱਚ ਇੱਕ ਈਵੈਂਟ ਜਿਹੜਾ ਉਹ ਜ਼ਰੂਰ ਕਰਦੇ ਨੇ ਸਾਰੀਆਂ ਹੀ ਜਿਹੜੀਆਂ ਹਰਜੋਤ ਸਿੰਘ ਜੀ ਕੰਪਨੀਆਂ ਇੱਦਾਂ ਕਰਦੀਆਂ ਆਪਣੇ ਨਵੇਂ ਪ੍ਰੋਡਕਟ ਲਾਂਚ ਕਰਨ ਦੇ ਲਈ। ਐਪਲ ਕਿਉਂਕਿ ਉਹਨਾਂ ਦਾ ਜਿਹੜਾ ਮੈਜੋਰਟੀ ਆਫ ਦੀ ਇਨਕਮ ਜਿਹੜੀ ਆ ਉਹ ਆਈਫੋਨਸ ਤੋਂ ਜਿਹੜੀ ਆ ਉਹ ਹੁੰਦੀ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਵਾਰ ਜਿਹੜੀ ਨਵੀਂ ਜਿਹੜੀ ਆ ਉਹ ਕਿਹੜੀ ਚੀਜ਼ ਜਿਹੜੀ ਉਹ ਲੈ ਕੇ ਇੱਥੇ ਆਉਣਗੇ। ਬਾਕੀ ਜਿਹੜੇ ਆਈਫੋਨ ਦੇ ਜਿਹੜੇ ਪਸੰਦ ਕਰਦੇ ਨੇ ਆਈਫੋਨਸ ਨੂੰ ਉਹਨਾਂ ਦੀ ਜ਼ਰੂਰ ਇਸ ਦੇ ਉੱਤੇ ਨਜ਼ਰ ਹੋਊਗੀ ਤੇ ਆਪਣੇ ਜਿਹੜੇ ਕਹਿ ਲਓ ਵੀ ਜੇਬਾਂ ਢਿੱਲੀਆਂ ਕਰਨ ਦੇ ਲਈ ਫਿਰ ਤਿਆਰ ਹੋ ਜਾਓ ਕਿਉਂਕਿ ਜਦੋਂ ਉਹ ਸ਼ੋਅ ਹੀ ਇਸ ਹਿਸਾਬ ਨਾਲ ਕਰਦੇ ਆ ਵੀ ਭਾਈ ਤੁਹਾਨੂੰ ਹੁਣ ਲੈਣਾ ਹੀ ਪੈਣਾ ਹੈ ਜੋ ਮਰਜ਼ੀ ਹੋ ਜਾਵੇ। ਸੋ ਆਪਾਂ ਅਗਲੀ ਨਿਊਜ਼ ਵੱਲ ਚੱਲੀਏ ਰਾਜਕਰਨਵੀਰ ਸਿੰਘ ਜੀ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਉੱਥੇ ਸਿੱਖ ਗੇਮਸ ਹੁੰਦੀਆਂ ਹੈਗੀਆਂ ਜਿਹਦੇ ਵਿੱਚ 3000 ਤੋਂ ਵੱਧ ਜਿਹੜੇ ਐਥਲੀਟਸ ਆ ਉਹ ਹਿੱਸਾ ਲੈਂਦੇ ਆ ਤੇ 90,000 ਦੇ ਕਰੀਬ ਕਹਿੰਦੇ ਸਪੈਕਟੇਟਰਸ ਹੁੰਦੇ ਹੈਗੇ ਆ। ਸੋ ਕੱਲ ਆਸਟ੍ਰੇਲੀਆ ਦੇ ਵਿੱਚ ਜਿਹੜੀ ਉੱਥੇ ਦੀ ਗਵਰਨਮੈਂਟ ਹੈਗੀ ਆ ਸਟੇਟ ਗਵਰਨਮੈਂਟ ਤੇ ਇੱਕ ਸਿਟੀ ਨੇ $1.5 ਲੱਖ ਜਿਹੜਾ ਆਸਟ੍ਰੇਲੀਅਨ ਆ ਉਹ ਕਹਿੰਦੇ ਵੀ ਅਸੀਂ ਸਿੱਖ ਗੇਮਸ ਨੂੰ ਦੇਵਾਂਗੇ ਜਿਹੜੀਆਂ ਅਪ੍ਰੈਲ 2019 ਦੇ ਵਿੱਚ ਹੋਣੀਆਂ ਮੈਲਬੌਰਨ ਦੇ ਵਿੱਚ। ਸੋ ਇਹ ਬਹੁਤ ਵਧੀਆ ਗੱਲ ਆ। ਦੇਖੋ ਵੀ ਇੰਨਾ ਵਧੀਆ ਗੇਮਸ ਉਹਨਾਂ ਨੇ ਉਭਾਰੀਆਂ ਹੈਗੀਆਂ ਜਿਹਦੇ ਨਾਲ ਜਿਹੜੀ ਗਵਰਨਮੈਂਟ ਦੇ ਆਫੀਸ਼ੀਅਲਸ ਆ ਉਹ ਇਨਵੋਲਵ ਹੋਣੇ ਸ਼ੁਰੂ ਹੋਏ ਆ ਤੇ ਉਹਨਾਂ ਨੇ ਹੁਣ $1.5 ਲੱਖ ਦੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਦੇਣੀ ਆ। ਸੋ ਆਪਾਂ ਦੇਖਦੇ ਇੱਥੇ ਵੀ ਸਾਡੇ ਕਈ ਵਾਰੀ ਕਬੱਡੀਆਂ ਦੇ ਕਿੰਨੇ ਮੈਚ ਹੁੰਦੇ ਆ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਬਹੁਤ ਵਾਰੀ ਕਿ ਜਿਹੜੀਆਂ ਗਵਰਨਮੈਂਟਸ ਆ ਉਹ ਕਿਸੇ ਤਰ੍ਹਾਂ ਦੀ ਜਿਹੜੀ ਫੰਡਿੰਗ ਆ ਦਿੰਦੀਆਂ ਹੋਣ ਜਾਂ ਆਪਾਂ ਉਹ ਟਰਾਈ ਨਹੀਂ ਕਰਦੇ। ਸਾਨੂੰ ਉਹ ਟਰਾਈ ਕਰਨੀ ਚਾਹੀਦੀ ਆ ਜੇ ਆਪਾਂ ਇਹ ਗੇਮਸ ਦੇ ਵਿੱਚ ਇਨਵੋਲਵ ਹੁੰਦੇ ਆ। ਸੋ ਸਾਨੂੰ ਦੂਜੀਆਂ ਜਿਹੜੇ ਕੰਟਰੀਜ਼ ਆ ਉਹਨਾਂ ਨਾਲ ਦੇਖ ਕੇ ਇਹ ਕਰਨਾ ਚਾਹੀਦਾ ਹੈਗਾ। ਕਹਿੰਦੇ ਪਈ 50,000 ਜਿਹੜਾ ਡਾਲਰ ਹੈਗਾ ਆ ਉਹ ਇੱਕ ਸਿਟੀ ਆਫ ਕੈਸੇ ਜਿਹੜੀ ਉੱਥੇ ਦੀ ਕੌਂਸਲ ਆ ਉਹਨਾਂ ਨੇ ਫਾਈਨੈਂਸ਼ੀਅਲ ਅਸਿਸਟੈਂਸ ਅਨਾਊਂਸ ਕੀਤੀ ਆ ਤੇ $1 ਲੱਖ ਜਿਹੜਾ ਪੰਜਾਬੀ ਕਮਿਊਨਿਟੀ ਨੂੰ ਜਿਹੜੇ ਉੱਥੇ ਦੇ ਸਪੋਰਟਸ ਮਿਨਿਸਟਰ ਆ ਜੌਨ ਐਰਨ ਉਹਨਾਂ ਨੇ ਅਨਾਊਂਸ ਕੀਤਾ ਹੈਗਾ ਆ। ਜੀ 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 ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਦੇ ਵੱਲ ਆਪਾਂ ਵਧੀਏ ਫੀਮਾ ਦੇ ਨਾਲ ਜਿਹੜੀ ਜੁੜੀ ਹੋਈ ਖਬਰ ਆ। ਰੀਸੈਂਟਲੀ ਆਪਾਂ ਜਾਣਦੇ ਆ ਵੀ ਪੋਰਟੋ ਰੀਕੋ ਦੇ ਵਿੱਚ ਬਹੁਤ ਤਗੜਾ ਜਿਹੜਾ ਹਰੀਕੇਨ ਆਇਆ ਸੀ। ਉਸ ਤੋਂ ਬਾਅਦ ਹਰੀਕੇਨ ਰਿਲੀਫ ਦੇ ਚੱਲਦਿਆਂ ਕਾਫੀ ਰਾਹਤ ਸਮੱਗਰੀ ਜਿਹੜੀ ਉੱਥੇ ਪਹੁੰਚਾਈ ਵੀ ਗਈ ਸੀਗੀ ਤੇ ਅੱਜ ਫੀਮਾ ਨੇ ਕਹਿੰਦੇ ਕਨਫਰਮ ਕੀਤਾ ਆ ਵੀ ਕਹਿੰਦੇ ਵੀ ਹਰੀਕੇਨ ਰਿਲੀਫ ਦੇ ਬਾਬਤ ਜਿਹੜੀ ਘੱਲੀ ਗਈ ਪਾਣੀ ਸੀਗਾ ਮੈਂ ਕਹਿੰਦੇ ਮਿਲੀਅਨਸ ਆਫ ਬੋਟਲਸ ਜਿਹੜੀਆਂ ਪਾਣੀ ਦੀਆਂ ਉਹ ਉੱਥੇ ਏਅਰਪੋਰਟ 'ਤੇ ਜਿਹੜੀਆਂ ਪਈਆਂ ਰਹਿ ਗਈਆਂ ਕਿਸੇ ਨੇ ਜਿਹੜੀਆਂ ਉਸ ਨੂੰ ਵਰਤਿਆ ਹੀ ਨਹੀਂ ਤੇ ਨਾ ਹੀ ਉੱਥੋਂ ਚੱਕ ਕੇ ਜਿਹੜਾ ਅੱਗੇ ਕਿਸੇ ਨੇ ਜਿਹੜੇ ਉਹ ਲੈ ਕੇ ਗਏ। ਸੋ ਇਹ ਰੀਸੈਂਟਲੀ ਹੁਣ ਜਿਹੜੇ ਇਸ ਦੇ ਬਾਰੇ ਜਿਹੜੀ ਖਬਰ ਆ ਉਹ ਆਈ ਆ ਤੇ ਸਭ ਨੂੰ ਯਾਦ ਹੋਊਗਾ ਪੋਰਟੋ ਰੀਕੋ ਦੇ ਵਿੱਚ ਹਰੀਕੇਨ ਦੇ ਚੱਲਦਿਆਂ ਉੱਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਜਿਹੜੇ ਭੈੜੇ ਅਸਰਾਂ ਦੇ ਚੱਲਦਿਆਂ 3000 ਤੋਂ ਵੱਧ ਲੋਕ ਜਿਹੜੇ ਆ ਉਦੋਂ ਉੱਥੇ ਮਾਰੇ ਗਏ ਸੀਗੇ। ਸੋ ਜਦ ਕਿ ਜਿਹੜੇ ਅਧਿਕਾਰਿਤ ਆંકੜੇ ਆ ਉਹ 64 ਜਿਹੜੇ ਆ ਉਹ ਦੱਸਦੇ ਰਹੇ ਸੀ ਵੀ ਉਦੋਂ ਹਰੀਕੇਨ ਦੇ ਵਿੱਚ ਮਾਰੇ ਗਏ ਆ ਪਰ ਉਹਦੇ ਕਰਕੇ ਜਿਹੜੇ ਬਿਮਾਰ ਹੋਏ ਜਾਂ ਘਰੋਂ ਬੇਘਰ ਹੋਏ ਜਿਸ ਦੇ ਚੱਲਦਿਆਂ ਬਾਅਦ 'ਚ ਕੋਈ ਰਾਹਤ ਸਮੱਗਰੀ ਜਿਨ੍ਹਾਂ ਕੋਲ ਨਹੀਂ ਪਹੁੰਚੀ ਤਾਂ ਉਹਦੇ ਚੱਲਦਿਆਂ ਜਿਹੜੇ 3000 ਤੱਕ ਜਿਹੜੇ ਲੋਕ ਉਹ ਮਾਰੇ ਗਏ ਸੀਗੇ। ਸੋ ਫੀਮਾ ਵਾਲੇ ਜਿਹੜੇ ਇੱਕ ਵਾਰੀ ਫੇਰ ਜਿਹੜੀ ਕ੍ਰਿਕੀ ਦੇ ਵਿੱਚ ਫਸੇ ਆ ਬਿਊਰੋਕਰੇਸੀ ਮੈਨੂੰ ਲੱਗਦਾ ਇੱਥੇ ਜਿਹੜੀ ਉਹ ਜ਼ਿਆਦਾ ਹੈਗੀ ਆ ਤੇ ਕੰਮ ਜਿਹੜਾ ਆ ਉਹ ਹੌਲੀ ਹੌਲੀ ਜਿੱਦਾਂ ਆਪਾਂ ਸਰਕਾਰੀ ਦਫ਼ਤਰ ਵਾਲੀ ਗੱਲ ਕਰਦੇ ਹੁੰਦੇ ਇੰਡੀਆ ਵਾਲੀ ਉਸ ਹਿਸਾਬ ਦੇ ਨਾਲ ਚੱਲਦੀ ਆ। ਤੇ ਨਾਲ ਹੀ ਹਰਜੋਤ ਸਿੰਘ ਜੀ ਇੱਕ ਹੋਰ ਜਿਹੜੀ ਇਹਦੇ ਨਾਲ ਹੀ ਫੀਮਾ ਦੇ ਨਾਲ ਜੁੜੀ ਹੋਈ ਖਬਰ ਆ ਰਹੀ ਆ ਕਹਿੰਦੇ ਰੀਸੈਂਟਲੀ ਰਿਲੀਜ਼ ਹੋਏ ਜਿਹੜੇ ਵਾਈਟ ਹਾਊਸ ਦੇ ਡਾਕੂਮੈਂਟਸ ਉਹਦੇ ਵਿੱਚ ਪਤਾ ਲੱਗਾ ਆ ਵੀ ਫੀਮਾ ਨੇ ਪਿਛਲੇ ਸਾਲਾਂ ਦੇ ਵਿੱਚ $10 ਮਿਲੀਅਨ ਆਈਸ ਵਾਲਿਆਂ ਨੂੰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੂੰ ਜਿਹੜਾ ਆ ਉਹ ਦਿੱਤਾ ਆ ਵੀ ਵਾਈਟ ਹਾਊਸ ਦੇ ਦੁਆਰਾ ਇੰਨੇ ਜਿਹੜੇ ਡਾਲਰ ਆ ਡਾਈਵਰਟ ਕਰਕੇ ਉਹ ਆਈਸ ਦੇ ਵੱਲ ਨੂੰ ਜਿਹੜੇ ਆ ਉਹ ਘੱਲੇ ਗਏ ਨੇ। ਸੋ ਫੀਮਾ ਤਾਂ ਹੁੰਦੀ ਹੈ ਜਿਹੜੀ ਫੈਡਰਲ ਐਮਰਜੈਂਸੀ ਜਿਹੜੀ ਕੰਮ ਦੇ ਵਿੱਚ ਤੇ ਆਈਸ ਨੂੰ ਉਹਦੇ ਜਿਹੜੇ ਡਾਲਰ ਆ ਕਿੱਦਾਂ ਕੀਤੇ ਗਏ ਅਲੋਟਡ ਜਿਹੜੇ ਸੀਗੇ
ਉਹਦੇ ਉੱਤੇ ਹੁਣ ਇੱਕ ਨਵਾਂ ਵਿਵਾਦ ਜਿਹੜਾ ਉਹ ਬਣਦਾ ਜਾ ਰਿਹਾ ਹੈ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਕੱਲ ਵੀ ਅਨਾਊਂਸ ਕੀਤਾ ਸੀ, ਕਹਿੰਦੇ ਵੀ ਲੁਧਿਆਣਾ ਦਾ ਬੋਰਨ ਅਰਸ਼ਦੀਪ ਸਿੰਘ ਜਿਹੜਾ ਭਾਟੀਆ ਆ, ਉਹ ਪਹਿਲਾ ਸਿੱਖ ਆਫਿਸਰ ਪ੍ਰੈਜ਼ੀਡੈਂਟ ਟਰੰਪ ਦੀ ਸਿਕਿਉਰਿਟੀ ਸਕੁਆਡ ਦੇ ਵਿੱਚ ਇਨਕਲੂਡ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਉਹਨਾਂ ਨੇ ਸਾਰੀਆਂ ਜਿੰਨੀਆਂ ਵੀ ਰਿਗਰਸ ਟ੍ਰੇਨਿੰਗ ਜਿਹੜੀ ਸੀਗੀ ਉਹ ਪੂਰੀ ਤਰ੍ਹਾਂ ਕੰਪਲੀਟ ਕਰ ਲਈ ਹੈਗੀ ਆ। ਕਹਿੰਦੇ ਵੀ ਉਹਨਾਂ ਦੇ ਜਿਹੜੇ ਫਾਦਰ ਆ ਉਹ ਕਾਨਪੁਰ ਨੂੰ ਬਿਲੋਂਗ ਕਰਦੇ ਆ। ਕਾਨਪੁਰ ਇੰਡੀਆ ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਸ ਟਾਈਮ 'ਤੇ ਉਹਨਾਂ ਦੇ ਫਾਦਰ ਇੱਕ ਬੈਂਕ ਦੇ EMPLOYE ਸੀ ਅਤੇ ਉਹ ਉੱਥੋਂ ਮੂਵ ਹੋ ਕੇ ਲੁਧਿਆਣੇ ਆ ਗਏ। ਲੁਧਿਆਣੇ ਦੇ ਵਿੱਚ ਉਸ ਜਿਹੜਾ ਅਰਸ਼ਦੀਪ ਆ ਉਹਦਾ ਜਨਮ ਹੋਇਆ ਅਤੇ 2000 ਦੇ ਵਿੱਚ ਜਿਹੜਾ ਅਰਸ਼ਦੀਪ ਆ ਜਦੋਂ 10 ਸਾਲਾਂ ਦਾ ਸੀ ਉਹ USA ਦੇ ਵਿੱਚ ਮੂਵ ਹੋ ਗਿਆ। ਅਤੇ ਹੁਣ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਸਿਕਿਉਰਿਟੀ ਆ, ਜਿਹੜੀ ਸਪੈਸ਼ਲ ਉਹਨਾਂ ਦੀ ਫੋਰਸਿਸ ਆ, ਉਹਦੇ ਵਿੱਚ ਇਸ ਦਸਤਾਰਧਾਰੀ ਸਿੱਖ ਨੂੰ ਜਿਹੜਾ ਆ ਇਨਕਲੂਡ ਕੀਤਾ ਗਿਆ ਹੈ। ਬਹੁਤ ਵਧੀਆ ਜਿਹੜਾ ਅੰਸ਼ਦੀਪ ਨਾਂ ਦਾ ਜਿਹੜਾ ਮੁੰਡਾ ਆ, ਸੋ ਇਹ ਮਾਣ ਜਿਹੜਾ ਇੱਕ ਵਾਲੀ ਗੱਲ ਆ। ਅਤੇ ਜਿੱਦਾਂ ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀ, 17 ਸਾਲਾਂ 'ਚ ਬਹੁਤ ਕੁਛ ਜਿਹੜੀਆਂ ਤਬਦੀਲੀਆਂ ਆਪਾਂ ਦੇਖੀਆਂ 9/11 ਤੋਂ ਬਾਅਦ ਦੇ ਵਿੱਚ, ਇੱਕ ਬੜੀ ਮਾਣ ਮੱਤੇ ਵਾਲੀ ਗੱਲ ਆ। ਅਤੇ ਖਾਸ ਕਰਕੇ ਜਿਹੜੀ ਕਹਿ ਲਓ ਵੀ ਪਰਨੇ ਦੇ ਨਾਲ ਚਾਹੇ ਪੱਗ ਦੇ ਨਾਲ ਜਿਸ ਤਰੀਕੇ ਦੇ ਨਾਲ ਵੀ ਉਹ ਉੱਥੇ ਡਿਊਟੀ ਕਰ ਰਿਹਾ ਆ ਸਾਬ ਸੂਰਤ, ਤਾਂ ਉਹ ਬਹੁਤ ਵਧੀਆ ਜਿਹੜੀ ਇੱਕ ਚੀਜ਼ ਆ ਅਤੇ ਬਾਕੀਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਹੈਗਾ ਜੀ। ਖਾਸ ਕਰਕੇ ਬਿਲਕੁਲ ਸਿੱਖ ਕਮਿਊਨਿਟੀ ਦੇ ਲਈ ਇੱਕ ਤਰ੍ਹਾਂ ਨਾਲ ਰੋਲ ਮਾਡਲ ਆ। ਜਿਹੜੇ ਹੁਣ ਕਈ ਵਾਰੀ ਫਿਰ ਆਪਾਂ ਕਹਿੰਦੇ ਆ ਵੀ ਨਹੀਂ ਜੀ ਦਸਤਾਰ ਕਰਕੇ ਮੈਨੂੰ ਜੋਬ ਨਹੀਂ ਮਿਲਦੀ, ਦੇਖੋ ਵੀ ਕਿੰਨੀ ਉਹਨਾਂ ਸਖਤ ਮਿਹਨਤ ਦੇ ਨਾਲ ਦਸਤਾਰ ਦੇ ਨਾਲ ਦੁਨੀਆ ਦੇ ਸਭ ਤੋਂ ਪਾਵਰਫੁਲ ਜਿਹੜਾ ਬੰਦਾ ਆ ਉਹਦੀ ਜਿਹੜੀ ਸਿਕਿਉਰਿਟੀ ਦੇ ਵਿੱਚ ਉਹਨੂੰ ਜੋਬ ਮਿਲੀ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ, ਇੱਕ ਹੁਣ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਇਮੀਗ੍ਰੇਸ਼ਨ ਦੇ ਬਾਰੇ ਤੁਹਾਨੂੰ ਜਿਹੜੀ ਇਸ ਦੇ ਵਿੱਚ ਥੋੜ੍ਹੀ ਜਾਣਕਾਰੀ ਦੇਵਾਂਗੇ। ਵੀਜ਼ਾ ਬੁਲੇਟਿਨ ਦੱਸਾਂਗੇ ਵੀ ਕਿਹੜੀਆਂ ਤਰੀਕਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਜਿਨ੍ਹਾਂ ਦੀ ਵਾਰੀਆਂ ਜਿਹੜੀਆਂ ਆ ਰਹੀਆਂ ਆ, ਅਤੇ ਕੌਣ ਜਿਹੜਾ US ਸਿਟੀਜ਼ਨ ਜਿਹੜਾ ਆ ਉਹ ਉਹਦੇ ਲਈ ਅਪਲਾਈ ਕਰ ਸਕਦਾ, ਕੌਣ ਐਲੀਜੀਬਲ ਆ, ਸੋ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਕਾਲਾ ਕੁੜਤਾ ਪਜਾਮਾ, ਤਿੱਲੇਦਾਰ ਜੁੱਤੀ, ਉਹ ਮਿੱਤਰਾ ਕਿੱਧਰ ਦੀਆਂ ਤਿਆਰੀਆਂ ਖਿੱਚੀਆਂ? ਉਹ ਮੈਂ ਤਿਆਰੀ ਕਰਦਾ ਕਿੰਗਸ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦੇ 6ਵੇਂ ਵਰਲਡ ਕਬੱਡੀ ਕੱਪ ਦਾ, ਉਹ ਜਿਹੜਾ 29 ਸਤੰਬਰ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਉਹਨਾਂ ਦੀਆਂ ਗਰਾਊਂਡਾਂ ਵਿੱਚ ਹੋ ਰਿਹਾ। 6ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ, ਜਿੱਥੇ ਹੋਣਗੇ ਓਪਨ ਅਤੇ ਅੰਡਰ 25 ਦੇ ਮੁਕਾਬਲੇ, ਜਿਸ ਵਿੱਚ ਇੰਡੀਆ, ਪਾਕਿਸਤਾਨ, USA, ਕੈਨੇਡਾ ਤੇ ਇੰਗਲੈਂਡ ਤੋਂ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ। ਪਹਿਲਾ ਇਨਾਮ ਚੜ੍ਹਦਾ ਪੰਜਾਬ ਕਲੱਬ ਆਫ ਸੈਕਰਾਮੈਂਟੋ ਵੱਲੋਂ, ਦੂਜਾ ਇਨਾਮ ਮਾਈਕ ਬੋਪਾਰਾਏ ਬ੍ਰਦਰਜ਼ ਅਤੇ ਜਗਜੀਤ ਰਕੜਾ ਵੱਲੋਂ ਹੋਵੇਗਾ, ਤੀਜਾ ਇਨਾਮ ਚੂੜ ਸੰਘੇੜਾ, ਨਰਿੰਦਰ ਔਜਲਾ ਤੇ ਬਲਜਿੰਦਰ ਬਾਜਵਾ ਵੱਲੋਂ ਹੋਵੇਗਾ। ਬੱਚਿਆਂ ਦੇ ਲਈ ਵਿਸ਼ੇਸ਼ ਖੇਡਾਂ ਦਾ ਅਤੇ ਬੀਬੀਆਂ ਦੇ ਬੈਠਣ ਦੇ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੈਕਰਾਮੈਂਟੋ ਸ਼ੈਰਿਫ ਡਿਪਾਰਟਮੈਂਟ ਵੱਲੋਂ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੋਵੇਗਾ। ਸਮੂਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਗਰਾਊਂਡ ਵਿੱਚ ਹੋ ਰਹੇ ਇਸ ਟੂਰਨਾਮੈਂਟ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਲੈ ਕੇ ਨਾ ਆਵੇ। ਹੋਰ ਜਾਣਕਾਰੀ ਲਈ ਕਾਲ ਕੰਦੂ ਰਮੀਦੀ 916 870 3303, ਸੀਤਲ ਸਿੰਘ ਨਿੱਜਰ 916 417 8897, ਬਲਜੀਤ ਬਾਸੀ 916 945 6758, ਗੁਰਮੇਖ ਢਿੱਲੋਂ 916 201 1863। ਤਾਂ ਪਹੁੰਚਣਾ ਨਾ ਭੁੱਲਿਓ। ਕਿੰਗ ਸਪੋਰਟਸ ਕਲੱਬ ਆਫ ਸੈਕਰਾਮੈਂਟੋ 6ਵਾਂ ਵਿਸ਼ਵ ਕਬੱਡੀ ਕੱਪ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀਆਂ ਗਰਾਊਂਡਸ ਵਿੱਚ 7733 ਐਲਗਰੋਵ ਕਲੋਰਿਨ ਰੋਡ ਸੈਕਰਾਮੈਂਟੋ, 29 ਸਤੰਬਰ ਸ਼ਨੀਚਰਵਾਰ। ਐਸ ਲਾਈਨ ਟਰਾਂਸਪੋਰਟ ਵਾਲਿਆਂ ਨੂੰ ਲੌਂਗ ਹਾਲ ਅਤੇ ਸ਼ਾਰਟ ਹਾਲ ਲਈ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਇਹ ਬਹੁਤ ਘੱਟ ਪਰਸੈਂਟੇਜ ਦੇ ਡਿਸਪੈਚ ਕੱਟਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 415 329 6662। ਸੈਂਚੁਰੀ ਟਾਇਰ ਗਰੁੱਪ ਮਾਰਕੀਟ ਨਾਲੋਂ ਸਸਤੇ ਰੇਟਾਂ ਤੇ ਟਾਇਰ ਵੇਚਦੇ ਹਨ। ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 209 230 9933। ਨਿਊ ਰੇ ਇੰਸ਼ੋਰੈਂਸ ਬ੍ਰੋਕਰ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਵਾਉਣ ਲਈ ਗੱਲ ਕਰ ਸਕਦੇ ਹੋ 925 273 7744। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ
ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲਿਊਸ਼ਨ। ਖਾਲਸਾ ਇੰਸ਼ੋਰੈਂਸ। For more information, call 408-272-2500 408-272-2500 or visit khalsainsurance.com। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਧੰਨਵਾਦ ਜੀ, ਇੱਕ ਵਾਰੀ ਫੇਰ ਜੀ ਆਇਆਂ ਨੂੰ ਸਾਰੇ ਸਾਡੇ ਸਰੋਤਿਆਂ ਨੂੰ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰਾਂ ਦੇ ਵੱਲ, ਇਮੀਗ੍ਰੇਸ਼ਨ ਦੀਆਂ ਕੁਛ ਖਬਰਾਂ ਜਿਹੜੀਆਂ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ ਅਤੇ ਫਿਰ ਆਪਾਂ ਵੀਜ਼ਾ ਬੁਲੇਟਿਨ ਆ ਉਹ ਵੀ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ ਵੀ ਇਸ ਜਿਹੜਾ ਮਹੀਨੇ ਦੇ ਵਿੱਚ, ਇਸ ਹਫ਼ਤੇ ਦੇ ਵਿੱਚ ਜਿਹੜੀਆਂ ਕਿਹੜੀਆਂ ਡੇਟਸ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਜਿੱਦਾਂ ਆਪਾਂ ਲਾਸਟ ਟਾਈਮ ਹੀ ਦੱਸਿਆ ਸੀਗਾ, ਚੱਲਦੀਆਂ ਬਹੁਤ ਸਲੋ ਨੇ ਅਤੇ ਡਿਲੇ ਜਿਹੜੇ ਇਸ ਟਾਈਮ ਵੱਧਦੇ ਜਿਹੜੇ ਉਹ ਜਾ ਰਹੇ ਆ। ਸੋ ਫਿਰ ਵੀ ਜਿਹੜੀ ਆਪਾਂ ਉਹ ਤੁਹਾਨੂੰ ਦੱਸਦੇ ਹਾਂ, ਜਿਹੜਾ ਫੈਮਿਲੀ ਸਪੋਂਸਰਡ ਜਿਹੜਾ F1 ਕੈਟੇਗਰੀ ਆ ਇੰਡੀਆ ਵਾਲਿਆਂ ਦੇ ਲਈ ਜਿਹੜੀ ਇਸ ਟਾਈਮ ਡੇਟ 8 ਅਪ੍ਰੈਲ 2011 ਜਿਹੜੀ ਉਹ ਚੱਲ ਰਹੀ ਆ। F2A ਜਿਹੜੀ ਕੈਟੇਗਰੀ ਆ ਉਸ ਦੇ ਲਈ 22 ਜੁਲਾਈ 2016। F2B ਕੈਟੇਗਰੀ ਆ ਉਸ ਦੇ ਲਈ ਜਿਹੜੀ ਚੱਲ ਰਹੀ ਆ 1 ਨਵੰਬਰ 2011 ਅਤੇ F3 ਕੈਟੇਗਰੀ ਆ ਉਸ ਦੇ ਲਈ ਚੱਲ ਰਹੀ ਆ 1 ਮਈ 2006। F4 ਕੈਟੇਗਰੀ ਉਸ ਦੇ ਲਈ ਚੱਲ ਰਹੀ ਆ 8 ਅਪ੍ਰੈਲ 2004। ਸੋ ਇਹ ਹੁਣ ਜਿਹੜੀਆਂ ਕੈਟੇਗਰੀਜ਼ ਆ ਨਾ, ਜਦੋਂ ਤੁਸੀਂ ਅਪਲਾਈ ਕਰਦੇ ਹੋ ਉਹਦੇ ਵਿੱਚ ਲਿਖਿਆ ਹੁੰਦਾ ਆ ਵੀ ਚਾਹੇ ਉਹ ਕੋਈ ਆਪਣਾ ਜਿਹੜੇ ਭੈਣ ਭਰਾ ਨੂੰ ਕਰ ਰਿਹਾ ਆ, ਗਾਂ ਨਿਆਣਿਆਂ ਨੂੰ ਕਰ ਰਿਹਾ ਆ, ਮਾਂ ਪਿਓ ਨੂੰ ਕਰ ਰਿਹਾ ਆ। ਸੋ ਪਲੀਜ਼ ਆਪਣੀ ਉਹ ਜਿਹੜੀ ਵੀਜ਼ਾ ਐਪਲੀਕੇਸ਼ਨ ਤੁਸੀਂ ਭਰੀ ਆ ਉਹ ਕੈਟੇਗਰੀ ਤੁਸੀਂ ਉੱਥੋਂ ਦੇਖ ਕੇ ਉਹਦੇ ਨਾਲ ਫਿਰ ਜਿਹੜਾ ਆ ਉਹ ਤੁਸੀਂ ਜਿਹੜਾ ਮੈਚ ਕਰ ਲਿਓ ਵੀ ਤੁਸੀਂ ਜਿਹਦੇ ਨਾਲ ਭਰੀ ਆ। ਕੋਈ ਕਹੂਗਾ ਵੀ ਨਿਆਣੇ ਨੂੰ ਕੀਤਾ ਹੈ, ਕਿਸੇ ਦਾ ਨਿਆਣਾ 21 ਤੋਂ ਛੋਟਾ ਹੁੰਦਾ, ਕਿਸੇ ਦਾ ਵੱਡਾ ਹੁੰਦਾ, ਤਰੀਕਾਂ ਦੋਨਾਂ ਦੀਆਂ ਵੱਖੋ ਵੱਖਰੀਆਂ ਹੁੰਦੀਆਂ, ਚੱਲ ਰਹੀਆਂ ਹੁੰਦੀਆਂ ਆ। ਫਿਰ ਇਹ ਫਿਰ ਕਈ ਦੀ ਭੁਲੇਖਾ ਲੋਕਾਂ ਨੂੰ ਰਹਿੰਦਾ ਆ ਵੀ ਕਿਉਂ ਜਿਹੜਾ ਉਹਨਾਂ ਦੀ ਵਾਰੀ ਜਲਦੀ ਆ ਗਈ, ਕਿਸੇ ਦੀ ਘੱਟ ਲੇਟ ਆ ਗਈ ਆ। ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਕੈਟੇਗਰੀ ਦੇ ਵਿੱਚ ਜਿਹੜਾ ਆ ਉਹ ਅਪਲਾਈ ਕੀਤਾ ਹੋਇਆ ਆ, ਉਹਨਾਂ ਦੀ ਇਮੀਗ੍ਰੇਸ਼ਨ ਅਪਲਾਈ ਕੀਤੀ ਆ। ਸੋ ਇਹ ਚੀਜ਼ ਜਿਹੜੀ ਆ ਰਾਈਟ ਨਾਓ ਜਿਹੜੀਆਂ ਫਾਈਨਲ ਐਕਸ਼ਨ ਡੇਟਸ ਜਿਹੜੀਆਂ ਆ ਇਹ ਕੈਟੇਗਰੀਜ਼ ਦੇ ਲਈ ਚੱਲ ਰਹੀਆਂ ਆ। ਜੀ ਬਿਲਕੁਲ। ਰਾਜਕਰਮੀਤ ਸਿੰਘ ਸਾਡੇ ਨਾਲ ਸਰੋਤੇ ਜੁੜੇ ਹੋਏ ਆ ਜੀ, ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ, ਤੁਸੀਂ ਕਮਿਊਨਿਟੀ ਬਹੁਤ ਸੇਵਾ ਕਰ ਰਹੇ ਹਨ। ਤੇ ਮੈਂ ਵੀਰ ਜੀ ਇੱਕ ਆਪਣੇ ਸਾਰੇ ਸਰੋਤਿਆਂ ਨਾਲ ਇੱਕ ਬੇਨਤੀ ਵੀ ਹੈ ਤੇ ਸਾਂਝੀ ਕਰਨੀ ਮੰਗਦਾ ਸਾਡਾ ਖਬਰ। ਜਿੱਦਾਂ ਤੁਹਾਨੂੰ ਪਤਾ ਵੀ ਆਪਣੇ ਜਕਾਰਾ ਮੂਵਮੈਂਟ ਦੇ ਬੱਚੇ ਕਿੰਨਾ ਆਪਣੇ ਕਮਿਊਨਿਟੀ ਵਾਸਤੇ ਕਰ ਰਹੇ ਆ, ਤੇ ਹੁਣ ਉਹ ਆਪਣੇ ਬੱਚੇ ਜਿਹੜੇ ਆਪਣੇ ਜੂਬਾ ਸਿਟੀ ਦੇ ਵਿੱਚ ਪਹਿਲੀ ਵਾਰੀ ਇਹ ਕਰ ਰਹੇ, ਆਪਣੇ ਫੰਡ ਰੇਜ਼ਿੰਗ ਡਿਨਰ ਕਰ ਰਹੇ ਆ। ਤੇ ਮੈਨੂੰ ਆਸ ਹੈ ਵੀ ਕਿਉਂਕਿ ਸਾਡੇ ਜੂਬਾ ਸਿਟੀ, ਲਾਇਬੁੱਕ, ਮੈਸਵੈਲ ਵਿੱਚ ਬੜੇ ਆਪਣੇ ਬਿਜ਼ਨਸ, ਬੜੇ ਸਕਸੈਸਫੁਲ ਬਿਜ਼ਨਸਮੈਨ ਆ, ਟਰੱਕਰ ਵੀਰ ਹੈਗੇ ਆ, ਫਾਰਮਰ ਵੀਰ ਹੈਗੇ ਆ। ਤੇ ਮੈਂ ਇਹ ਮੇਰੀ ਬੇਨਤੀ ਵੀ ਆਪਾਂ ਰਲ ਕੇ ਉਹਨਾਂ ਦੇ ਬੱਚਿਆਂ ਦਾ ਹੌਸਲਾ ਵਧਾਈਏ, ਇੱਥੇ ਡਿਨਰ ਤੇ ਪਹੁੰਚੀਏ ਤੇ ਇਹਨਾਂ ਨੂੰ ਸਪਾਂਸਰ ਕਰੀਏ ਜਿੰਨੇ ਵੱਧ ਤੋਂ ਵੱਧ ਹੋ ਸਕਣ, ਕਿਉਂਕਿ ਜਿਹੜਾ ਪੈਸਾ ਉਹਨੇ ਇਕੱਠਾ ਕਰਨਾ ਹੈ ਉਹ ਜੋ ਬੱਚੇ ਹਾਈ ਸਕੂਲ ਦੇ ਵਿੱਚ ਉਹਨਾਂ ਨੂੰ ਪ੍ਰਪੇਅਰ ਕਰਦੇ ਹਨ, ਉਹਨਾਂ ਦੇ ਕੈਂਪ ਵੀ ਲਾਉਂਦੇ ਹਨ, ਉਹ ਸਾਰਾ ਉਹਨਾਂ ਤੇ ਹੀ ਖਰਚ ਕਰਦੇ ਹਨ। ਤੇ ਇਸੇ ਕਰਕੇ ਮੈਂ ਚਾਹੁੰਦਾ ਵੀ ਉਸ ਦਿਨ ਅਸੀਂ 22 ਤਰੀਕ ਸਤੰਬਰ ਨੂੰ ਹੈਗਾ, ਬ੍ਰੈਟਨ ਹਾਲ ਦੇ ਵਿੱਚ ਹੈਗਾ, 6 ਵਜੇ ਆਪਣੇ ਸ਼ੁਰੂ ਆ। ਤੇ ਸਾਰਿਆਂ ਸਰੋਤਿਆਂ ਨੂੰ ਬੇਨਤੀ ਹੈ ਵੀ ਕਿਉਂਕਿ ਦਿਨ ਥੋੜੇ ਰਹਿ ਗਏ, ਤੇ ਜੇ ਨਾ ਵੀ ਬੁੱਕ ਕਰਾਉਣਾ, ਆਪਣਾ ਸਪਾਂਸਰਸ਼ਿਪ ਦੇਣੀ ਆ ਜਾਂ ਹੋਰ ਟਿਕਟ ਖਰੀਦਣੀਆਂ, ਇਹ ਬੱਚਿਆਂ ਨਾਲ ਤੁਸੀਂ ਕਾਂਟੈਕਟ ਕਰ ਸਕਦੇ ਆ। ਤੇ ਇਹ ਬਹੁਤ ਜ਼ਰੂਰੀ ਹੈ ਕਿ ਬੱਚਾ ਹੌਸਲਾ ਕਿ ਇਸੇ ਤਰ੍ਹਾਂ ਇਹ ਅੱਗੇ ਤੋਂ ਅੱਗੇ ਆਪਣੇ ਜੋ ਸਾਡਾ ਸਿੱਖ ਯੂਥ ਹੈ ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜੀ ਰੱਖਣ, ਆਪਣੇ ਧਰਮ ਨਾਲ ਜੋੜੀ ਰੱਖਣ, ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਾਡੇ ਜਿਹੜੇ ਬੱਚੇ ਆਪਣੇ ਧਰਮ ਨਾਲ ਟੁੱਟ ਰਹੇ ਆ। ਤੇ ਇਹਨਾਂ ਬੜਾ ਵੱਡਾ ਉਪਰਾਲਾ, ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ। ਤੇ ਬੇਨਤੀ ਵਾਰ-ਵਾਰ ਇਹੀ ਹੈ ਵੀ ਇੱਕ ਹਫ਼ਤਾ ਵਿਚਾਲੇ ਹੈ ਵੀ ਜਿੰਨੀ ਵੀ ਇਹਨਾਂ ਦੀ ਸਪੋਰਟ ਹੋ ਸਕੇ ਅਸੀਂ ਕਰੀਏ ਵੱਧ ਤੋਂ ਵੱਧ। ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ। ਤੇ ਬਾਕੀ ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਤੁਹਾਡੇ ਕੋਈ ਇਹਨਾਂ ਇਨਫੋਰਮੇਸ਼ਨ ਹੋਵੇਗੀ ਤੇ ਤੁਹਾਡੇ ਤੋਂ ਵੀ ਲੈ ਸਕਦੇ ਹਨ।
ਤੇ ਜੇ ਕਿਨੇ ਡਾਇਰੈਕਟ ਕਾਲ ਕਰਨੀ ਤੇ ਉਹ 916 905 3322 ਤੇ ਕਾਲ ਕਰਕੇ ਬੱਚਿਆਂ ਨਾਲ ਕੰਟੈਕਟ ਕਰ ਸਕਦੇ ਹਨ ਜੀ। ਥੈਂਕ ਯੂ, ਧੰਨਵਾਦ ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਰਾਜਕਰਨਵੀਰ ਸਿੰਘ ਜੀ, ਆਪਾਂ ਜਿਹੜੀ ਆਹ ਖਬਰ ਆ ਨਾ ਇਹ ਬਹੁਤ ਹੀ ਇੰਪੋਰਟੈਂਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ, ਖਾਸ ਕਰਕੇ ਜਿਨ੍ਹਾਂ ਦੇ ਗ੍ਰੀਨ ਕਾਰਡ ਰੀਨਿਊ ਹੋਣੇ ਹੈਗੇ ਆ ਜਾਂ ਜਿਨ੍ਹਾਂ ਨੇ ਸਿਟੀਜ਼ਨ ਬਣਨਾ ਹੈਗਾ ਆ। ਕੱਲ੍ਹ ਤੋਂ ਜਾਣੀ ਕਿ ਮੰਗਲਵਾਰ ਤੋਂ, ਪਿਛਲੇ ਮੰਗਲਵਾਰ ਤੋਂ ਜਿਹੜੀਆਂ ਇਮੀਗ੍ਰੇਸ਼ਨ ਅਥਾਰਟੀਜ਼ ਹੈਗੀਆਂ ਆ ਉਹਨਾਂ ਨੇ ਹੁਣ ਕਹਿੰਦੇ ਇਹ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਉਹ ਕਿਸੇ ਨੂੰ ਵੀ ਜਿਹੜਾ ਵੀਜ਼ਾ ਜਾਂ ਗ੍ਰੀਨ ਕਾਰਡ ਆ ਉਹਨੂੰ ਨਾ ਕਰ ਸਕਦੇ ਆ ਜੇ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਹੈਗੀ ਆ। ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ ਇਹ ਹੁੰਦਾ ਸੀ ਵੀ ਜਿਸ ਟਾਈਮ ਵੀ ਤੁਸੀਂ ਆਪਣੀ ਗ੍ਰੀਨ ਕਾਰਡ ਦੀ ਜਾਂ ਹੋਰ ਕੋਈ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ USCIS ਨੂੰ ਭੇਜਦੇ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮਿਸਟੇਕ ਹੋ ਜਾਂਦੀ ਆ, ਐਰਰ ਹੋ ਜਾਂਦੀ ਆ, ਉਹ ਤੁਹਾਨੂੰ ਜਿਹੜੀ ਆ ਚਿੱਠੀ ਪਾ ਦਿੰਦੇ ਸੀ, ਲੈਟਰ ਆ ਜਾਂਦੀ ਸੀ ਉਹਨਾਂ ਨੂੰ ਵੀ ਤੁਸੀਂ ਇਹਨੂੰ ਫਿਕਸ ਕਰਕੇ ਦੁਬਾਰਾ ਕੀ ਭੇਜੋ। ਹੁਣ ਕਹਿੰਦੇ ਜਿਹੜੇ ਉਹ ਇਮੀਗ੍ਰੇਸ਼ਨ ਆਫਿਸਰ ਦੇ ਉੱਤੇ ਡਿਪੈਂਡ ਕਰੂਗਾ ਵੀ ਉਹ ਤੁਹਾਨੂੰ ਚਿੱਠੀ ਪਾਵੇ ਜਾਂ ਉਹ ਉਸ ਐਪਲੀਕੇਸ਼ਨ ਨੂੰ ਡਿਨਾਈ ਕਰਦੇ ਵੀ ਨਹੀਂ ਜੀ ਤੁਹਾਡੀ ਐਪਲੀਕੇਸ਼ਨ ਰੋਂਗ ਆ ਅਤੇ ਤੁਹਾਡਾ ਗ੍ਰੀਨ ਕਾਰਡ ਦੇ ਲਈ ਐਪਲੀਕੇਸ਼ਨ ਜਾਂ ਗ੍ਰੀਨ ਕਾਰਡ ਨੂੰ ਰੀਨਿਊ ਕਰਨ ਦੀ ਐਪਲੀਕੇਸ਼ਨ ਜਾਂ ਸਿਟੀਜ਼ਨਸ਼ਿਪ ਦੇ ਲਈ ਜਿਹੜਾ ਇਹ ਐਪਲੀਕੇਸ਼ਨ ਹੈਗੀ ਆ ਇਹ ਡਿਨਾਈ ਕੀਤੀ ਜਾਂਦੀ ਆ ਅਤੇ ਤੁਸੀਂ ਆਊਟ ਆਫ ਸਟੇਟਸ ਹੋ ਜਾਓਗੇ। ਸੋ ਇਹ ਇੱਕ ਤਰ੍ਹਾਂ ਨਾਲ ਕਹਿੰਦੇ ਪਈ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ ਇਨਵਿਜ਼ੀਬਲ ਵਾਲ ਜਿਹੜੀ ਕਹੀ ਜਾ ਰਹੀ ਆ ਟੂ ਮੇਕ ਲੀਗਲ ਇਮੀਗ੍ਰੇਸ਼ਨ ਐਜ਼ ਡਿਫੀਕਲਟ ਐਜ਼ ਪੋਸੀਬਲ। ਸੋ ਇਨਵਿਜ਼ੀਬਲ ਵਾਲ ਕਹਿੰਦੇ ਵੀ ਨਾ ਦੇਖਣ ਵਾਲੀ ਕੰਧ ਇੱਕ ਤਰ੍ਹਾਂ ਦੀ ਇਹ ਲੀਗਲ ਇਮੀਗ੍ਰੇਸ਼ਨ ਵਾਸਤੇ ਵੀ ਸ਼ੁਰੂ ਕੀਤੀ ਗਈ ਆ ਜੇ ਕਿ ਬੜੀ ਖਤਰਨਾਕ ਆ। ਬਹੁਤ ਸਾਰੇ ਜਿਹੜੇ ਵਕੀਲ ਆ ਉਹ ਇਹ ਤੋਂ ਕੰਸਰਨ ਆ ਕਿਉਂਕਿ ਆਪਾਂ ਕੀ ਹੁੰਦਾ ਕਈ ਵਾਰੀ ਜਦੋਂ ਆਪਾਂ ਰੀਨਿਊਲ ਲਈ ਐਪਲੀਕੇਸ਼ਨ ਭਰਦੇ ਕਈ ਵਾਰ ਵਕੀਲ ਦੀ ਕਿਸੇ ਦੀ ਨਹੀਂ ਜ਼ਰੂਰਤ ਕਰਦੇ ਵੀ ਕਿਹੜੀ ਕੋਈ ਬਾਹਲੀ ਹਾਰਡ ਆ ਭਰ ਕੇ ਭੇਜ ਦਿਓ। ਜੇ ਹੁਣ ਕਿਸੇ ਤਰ੍ਹਾਂ ਦੀ ਵੀ ਮਿਸਟੇਕ ਹੋਈ ਤੇ ਉਹ ਜਿਹੜੀ ਤੁਹਾਡੀ ਐਪਲੀਕੇਸ਼ਨ ਆ ਉਹਨੂੰ ਡਿਨਾਈ ਕਰ ਸਕਦੇ ਆ। ਬਿਲਕੁਲ ਜੀ, ਇਹ ਇੱਕ ਕੰਧ ਜਿਹੜੀ ਉਹਨਾਂ ਨੇ ਸਦਰਨ ਬਾਰਡਰ ਤੇ ਬਣਾਉਣ ਜਾਂ ਨਾ ਬਣਾਉਣ ਪਰ ਲੀਗਲ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਪਾਲਿਸੀਜ਼ ਦੇ ਆਧਾਰ ਨਾਲ ਜਿਹੜੀ ਇਹ ਕੰਧ ਆ ਉਹ ਤਕੜੀ ਜਿਹੜੀ ਉਹ ਬਣਾ ਰਹੇ ਆ। ਸੋ ਅੱਜ ਹੀ ਕਹਿੰਦੇ ਆ ਇਹ ਨਵੀਂ ਪਾਲਿਸੀ ਜਿਹੜੀ ਆ ਕੇਕਨ ਜਿਹੜੀ ਉਹ ਹੋ ਰਹੀ ਆ ਜਿਹਦੇ ਵਿੱਚ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜਿਹੜਾ ਰਿਕੁਐਸਟ ਫਾਰ ਐਵੀਡੈਂਸ ਵਾਲੀ ਜਿਹੜੀ ਗੱਲ ਹੁੰਦੀ ਆ ਅਤੇ ਜਾਂ ਫਿਰ ਜਿਹੜਾ ਕੋਈ ਮਿਸਟੇਕ ਹੁੰਦੀ ਆ ਉਸ ਨੂੰ ਠੀਕ ਕਰਨ ਦੇ ਲਈ ਹੁੰਦੀ ਆ ਵੀ ਉਹਦੇ ਆਧਾਰ ਦੇ ਉੱਤੇ ਉਹ ਤੁਹਾਨੂੰ ਡਿਨਾਈ ਕਰ ਸਕਦੇ ਨੇ ਵੀਜ਼ਾ ਜਾਂ ਗ੍ਰੀਨ ਕਾਰਡ ਐਪਲੀਕੇਸ਼ਨ। ਸੋ ਜਿੰਨੇ ਵੀ ਸਾਡੇ ਭੈਣ ਭਰਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜਿਨ੍ਹਾਂ ਨੇ ਅਜੇ ਐਪਲੀਕੇਸ਼ਨਾਂ ਭਰਨੀਆਂ ਨੇ ਪਲੀਜ਼ ਮੇਕ ਸ਼ੋਰ ਕਰੋ 2-3 ਵਾਰੀ ਜਿਹੜੇ ਆ ਉਹ ਤੁਸੀਂ ਚੈੱਕ ਕਰਕੇ ਜਿਹੜਾ ਕਰੋ। ਜਦੋਂ ਕਹਿੰਦੇ ਹੁੰਦੇ ਨਾ ਵੀ ਕੋਈ ਚੀਜ਼ ਕੱਟਣੀ ਹੁੰਦੀ ਮੈਜਰ ਟਵਾਈਸ ਅਤੇ ਕੱਟ ਵੰਸ। ਸੋ ਇਹਦੇ ਹਿਸਾਬ ਦੇ ਨਾਲ ਵੀ ਇਹਦੇ ਵਿੱਚ ਇੱਦਾਂ ਆ ਵੀ ਚੱਜ ਦੇ ਨਾਲ ਦੇਖ ਕੇ ਮੇਕ ਸ਼ੋਰ ਕਰੋ ਆਪਣੇ ਏਲੀਅਨ ਨੰਬਰ ਐਡਰੈਸ ਵਗੈਰਾ ਬੱਚਿਆਂ ਦੀ ਇਨਫੋਰਮੇਸ਼ਨ ਬਰਥ ਸਰਟੀਫਿਕੇਟ ਜਿਹੜਾ ਵੀ ਕੋਈ ਡਾਕੂਮੈਂਟ ਜਿਹੜਾ ਨਾਲ ਘੱਲਣਾ ਆ ਉਹ ਤੁਸੀਂ ਜਿਹੜਾ ਸਹੀ ਤਰੀਕੇ ਦੇ ਨਾਲ ਘੱਲੋ। ਇਸ ਦਾ ਬਹੁਤਾ ਅਸਰ ਤਾਂ ਵੈਸੇ ਹਰਜੋਤ ਸਿੰਘ ਜੀ H1B ਵਾਲਿਆਂ ਦੇ ਉੱਤੇ ਜਿਹੜਾ ਪਿਆ ਹੈਗਾ। ਹੁਣ ਇਹ ਨਹੀਂ ਪਤਾ ਵੀ ਗ੍ਰੀਨ ਕਿਉਂਕਿ ਪਾਲਿਸੀ ਲਾਗੂ ਹੋਈ ਆ ਹੋ ਸਕਦਾ ਆ ਪਰ ਗੱਲ ਇਹ ਆ ਵੀ ਜੇ ਇੱਦਾਂ ਹੁੰਦਾ ਹੈ ਤਾਂ ਬਹੁਤ ਇੱਕ ਵੱਡਾ ਇੱਕ ਚਿੰਤਾ ਦਾ ਵਿਸ਼ਾ ਕਿਉਂਕਿ ਇਨਸਾਨ ਤਾਂ ਗਲਤੀਆਂ ਦਾ ਪੁਤਲਾ ਹੈ ਕਦੇ ਨਾ ਕਦੀ ਤਾਂ ਗਲਤੀ ਜਿਹੜੀ ਹੋ ਹੀ ਜਾਂਦੀ ਹੈ ਕਦੀ ਨਾ ਕਦੀ। ਤੁਸੀਂ ਜਿੰਨੇ ਵੀ ਐ ਦੇਖਿਓ ਵੀ ਕਿੰਨੀ ਵਾਰੀ ਆਪਾਂ ਐਪਲੀਕੇਸ਼ਨ ਜਿਹੜੀ ਆ ਗ੍ਰੀਨ ਕਾਰਡ ਲਈ ਅਪਲਾਈ ਕੀਤੀ ਜਾਂ ਗ੍ਰੀਨ ਕਾਰਡ ਦੇ ਲਈ ਰੀਨਿਊ ਕਰਨ ਲਈ ਅਪਲਾਈ ਕੀਤੀ ਤੇ ਤੁਹਾਡੀ ਮਿਸਟੇਕ ਹੋ ਜਾਂਦੀ ਤੁਹਾਨੂੰ ਚਿੱਠੀ ਆਉਂਦੀ ਆ। 7 ਮਿਲੀਅਨ 70 ਲੱਖ ਲੋਕ ਹਰ ਸਾਲ ਜਿਹੜੀ ਆ ਉਹ ਐਪਲੀਕੇਸ਼ਨਾਂ ਭੇਜਦੇ ਆ USA ਦੇ ਵਿੱਚ ਆਪਣਾ ਗ੍ਰੀਨ ਕਾਰਡ ਲੈਣ ਲਈ ਜਾਂ ਹੋਰ ਕਿਸੇ ਤਰ੍ਹਾਂ ਦਾ ਵੀਜ਼ਾ ਲੈਣ ਲਈ। ਸੋ ਕਹਿੰਦੇ ਵੀ ਤੁਹਾਡੇ ਕੋਲ ਕੋਈ ਓਪਰਚੁਨਿਟੀ ਨਹੀਂ ਹੋਊਗੀ ਜਦੋਂ ਤੁਹਾਡਾ ਜਿਹੜਾ ਡਿਸੀਜਨ ਦਿੰਦੇ ਹੈਗੇ ਆ ਉਹ ਡਿਸੀਜਨ ਦੇਣ ਤੋਂ ਪਹਿਲਾਂ ਵੀ ਜਿਹੜਾ ਤੁਸੀਂ ਉਹਨਾਂ ਨਾਲ ਫਾਈਟ ਕਰ ਸਕੋ ਜਾਂ ਉਹਨਾਂ ਨੂੰ ਐਕਸਟਰਾ ਪੇਪਰ ਦੇ ਸਕੋ। ਜੇ ਉਹ ਡਿਨਾਈ ਕਰ ਦਿੰਦੇ ਆ ਅਲਟੀਮੇਟਲੀ ਕੀ ਹੋਣਾ ਫਿਰ ਤੁਸੀਂ ਵਕੀਲ ਹਾਇਰ ਕਰੋਗੇ, $1000 ਲੱਗੂਗੇ, ਐਕਸਟਰਾ ਪੇਪਰ ਵਰਕ ਲੱਗੂਗਾ, ਪਲੱਸ ਤੁਸੀਂ ਆਊਟ ਆਫ ਸਟੇਟਸ ਹੋਣ ਦੇ ਜ਼ਿਆਦਾ ਚਾਂਸ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਦੋਂ ਵੀ ਤੁਸੀਂ ਮੈਂ ਤਾਂ ਇਹ ਸੁਜੈਸ਼ਨ ਕਰਦਾ ਆ ਵੀ ਛੋਟੀ ਤੋਂ ਛੋਟੀ ਐਪਲੀਕੇਸ਼ਨ ਵੀ ਕਿਸੇ ਕੰਮ ਲਈ ਆ ਤੁਸੀਂ ਜਿਹੜਾ ਪ੍ਰੋਫੈਸ਼ਨਲ ਲਾਇਰ ਹੈਗਾ ਆ ਉਹਦੇ ਨਾਲ
ਸਲਾਹ ਕਰਕੇ 1 2 3 4 ਵਾਰੀ ਐਪਲੀਕੇਸ਼ਨ ਨੂੰ ਚੈੱਕ ਕਰਕੇ ਜਿਹੜੀ ਆ ਉਹ ਐਪਲੀਕੇਸ਼ਨ ਭਰਾਓ। ਅਸੀਂ ਕਿਸੇ ਵਕੀਲ ਨੂੰ ਰਿਕਮੈਂਡ ਨਹੀਂ ਕਰਦੇ, ਨਾ ਹੀ ਅਸੀਂ ਦੋਨੋਂ ਵਕੀਲ ਆ, ਪਰ ਇੱਦਾਂ ਨਾ ਹੋਵੇ ਕਿਤੇ ਵੀ ਮਾੜੀ ਜਿਹੀ ਮਿਸਟੇਕ ਕਰਕੇ ਜਿਹੜੀ ਆ ਇਹ ਪ੍ਰੋਬਲਮ ਵੱਡੀ ਬਣ ਜਾਵੇ। ਬਿਲਕੁਲ, ਪਿਛਲੇ ਓਬਾਮਾ ਐਰਾ ਜਿਹੜੀ ਪਾਲਿਸੀ ਸੀਗੀ ਉਹਦੇ ਵਿੱਚ ਕੀ ਹੁੰਦਾ ਵੀ ਜੇ ਕੋਈ ਗਲਤੀ ਕਰਦਾ ਸੀ ਤਾਂ ਉਹ ਜਿਹੜੇ USCIS ਵਾਲੇ ਹੈਗੇ ਆ ਉਹ ਤੁਹਾਨੂੰ ਨੋਟਿਸ ਘੱਲਦੇ ਸੀ ਤੇ ਤੁਹਾਨੂੰ ਮੌਕਾ ਦਿੰਦੇ ਸੀ ਆਪਣੀ ਜਿਹੜੀ ਗਲਤੀ ਆ ਉਸ ਨੂੰ ਦਰੁਸਤ ਕਰਨ ਦਾ। ਪਰ ਅੱਜ ਦੀ ਇਸ ਨਵੀਂ ਪਾਲਿਸੀ ਜਿਹੜੀ ਕਿੱਕ ਹੋਣ ਦੇ ਨਾਲ ਉਸ ਆਫਿਸਰ ਦੇ ਉੱਤੇ ਡਿਪੈਂਡ ਹੋਵੇਗਾ ਜਿਹੜਾ ਤੁਹਾਡੀ ਐਪਲੀਕੇਸ਼ਨ ਦੇਖ ਰਿਹਾ ਆ ਵੀ ਉਹਨੇ ਤੁਹਾਨੂੰ ਨੋਟਿਸ ਘੱਲਣਾ ਆ ਜਾਂ ਤੁਹਾਡੇ ਪ੍ਰੋਸੈਸ ਨੂੰ ਉੱਥੇ ਹੀ ਜਿਹੜਾ ਉਹ ਠੱਪ ਕਰ ਦੇਣਾ ਆ। ਤੇ ਬਹੁਤ ਸਾਰੇ ਲੋਕ ਚਿੰਤਤ ਨੇ ਵੀ ਸਮਾਂ ਲੱਗ ਰਿਹਾ ਬਹੁਤ ਜ਼ਿਆਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਬਹੁਤ ਜ਼ਿਆਦਾ ਪ੍ਰੋਸੈਸਿੰਗ ਟਾਈਮ ਜਿਹੜੇ ਇਸ ਟਾਈਮ ਵਧੇ ਪਏ ਨੇ ਕਿਉਂਕਿ ਇਮੀਗ੍ਰੇਸ਼ਨ ਦਾ ਸਾਰਾ ਜਿਹੜਾ ਇਸ ਟਾਈਮ ਜ਼ੋਰ ਆ, ਪੂਰੇ ਕਹਿ ਲਓ ਵੀ ਰਿਸੋਰਸਿਸ ਆ ਲੋਕਾਂ ਨੂੰ ਬਾਹਰ ਕੱਢਣ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਲੱਗਾ ਹੋਇਆ ਆ। ਤੇ ਬਾਕੀ ਜਿਹੜੇ ਰਿਸੋਰਸਿਸ ਆ ਉਹ ਡਾਇਵਰਟ ਕੀਤੇ ਜਾ ਰਹੇ ਆ ਵੀ ਜਿਹੜੇ ਪੁਰਾਣੇ ਅਪਰੂਵ ਹੋਏ ਕੇਸ ਆ ਜਿਨ੍ਹਾਂ ਉੱਤੇ ਉਹਨਾਂ ਨੂੰ ਸ਼ੱਕ ਹੈਗਾ ਆ ਵੀ ਉਹਨਾਂ ਦੀ ਮੁੜ ਕੇ ਜਿਹੜੀ ਦੁਬਾਰਾ ਆ ਉਹ ਜਾਂਚ ਕੀਤੀ ਜਾਵੇ। ਸੋ ਬਿਲਕੁਲ USCIS ਦੇ ਸਪੋਕਸਮੈਨ ਜਿਹੜੇ ਆ ਮਾਈਕਲ ਵਾਰਡ, ਉਹਨਾਂ ਨੇ ਇਹ ਕਿਹਾ ਆ ਵੀ ਇਹ ਅਸੀਂ ਇਸ ਕਰਕੇ ਕਰ ਰਹੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਫ੍ਰਿਵਲਸ ਐਪਲੀਕੇਸ਼ਨ ਜਿਹੜੀਆਂ ਕੋਈ ਐਵੇਂ ਐਪਲੀਕੇਸ਼ਨ ਸੀਰੀਅਸ ਨਹੀਂ ਹੁੰਦੀਆਂ ਐਪਲੀਕੇਸ਼ਨਾਂ ਪਾ ਦਿੰਦੇ ਲੋਕ ਤਾਂ ਕਿ ਉਹਨਾਂ ਦਾ ਜਿਹੜਾ ਸਮਾਂ ਆ ਉਹ ਬਾਈ ਆਊਟ ਹੋ ਜਾਏ। ਉਹਦੇ ਕਰਕੇ ਅਸੀਂ ਇਹ ਬਿਲਕੁਲ ਸਟ੍ਰਿਕਟ ਕਰਨ ਜਾ ਰਹੇ ਹਾਂ। ਤੇ ਨਾਲੇ ਉਹਨਾਂ ਨੇ ਇਹ ਅੱਗੇ ਜਾ ਕੇ ਕਿਹਾ ਵੀ ਅੰਡਰ ਦਾ ਲਾ ਜਿਹੜਾ ਬਰਡਨ ਆਫ ਪ੍ਰੂਫ ਆ ਉਹ ਐਪਲੀਕੈਂਟ ਤੇ ਆ, ਨਾਟ ਅਦਰ ਵੇ ਅਰਾਊਂਡ। ਸੋ ਤੁਹਾਨੂੰ ਪ੍ਰੂਵ ਕਰਨਾ ਪੈਣਾ ਵੀ ਹਾਂ ਮੈਂ ਇਹ ਗ੍ਰੀਨ ਕਾਰਡ ਲੈਣ ਲਈ ਐਲੀਜੀਬਲ ਹਾਂ, ਜਾਂ ਮੈਂ ਇਹ ਗ੍ਰੀਨ ਕਾਰਡ ਰਿਨਿਊ ਕਰਾਉਣ ਲਈ ਐਲੀਜੀਬਲ ਹਾਂ, ਜਾਂ ਮੈਂ ਸਿਟੀਜ਼ਨ ਬਣਨ ਲਈ ਐਲੀਜੀਬਲ ਹਾਂ, ਜਾਂ ਕਿਸੇ ਤਰ੍ਹਾਂ ਦਾ ਵੀ ਵੀਜ਼ਾ ਚਾਹੇ H1 ਆ ਜਾਂ ਹੋਰ ਵੀਜ਼ੇ ਵਰਕ ਵੀਜ਼ੇ ਲਈ ਐਲੀਜੀਬਲ ਆ। ਸੋ ਪਲੀਜ਼ ਇਹ ਕੱਲ੍ਹ ਤੋਂ ਨਵਾਂ ਲਾ ਬਣ ਗਿਆ ਆ ਤੇ ਉਹ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਜਿਹੜਾ ਆਫਿਸਰ ਆ ਉਹਦੇ ਤੇ ਹੀ ਡਿਪੈਂਡ ਕਰੂਗਾ ਵੀ ਉਹਨੂੰ ਤੁਹਾਨੂੰ ਪ੍ਰੂਵ ਕਰਨਾ ਜਾਂ ਨਹੀਂ ਕਰਨਾ ਜੀ। ਤੇ ਬਾਕੀ ਜਿਹੜੇ US ਸਿਟੀਜ਼ਨਸ਼ਿਪ ਦੇ ਲਈ ਜਿਹੜੇ ਐਲੀਜੀਬਲ ਹੁੰਦੇ ਨੇ, ਜਿਹੜੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਦੇ ਉੱਤੇ ਗ੍ਰੀਨ ਕਾਰਡ ਵਾਲੇ ਆ ਉਹ 5 ਸਾਲ ਬਾਅਦ ਜਿਹੜੇ ਆ ਉਹ ਅਪਲਾਈ ਕਰ ਸਕਦੇ ਆ। ਤੇ ਨਾਲ ਹੀ ਇਹ ਵੀ ਯਾਦ ਰੱਖਣਾ ਵੀ ਜਿੰਨੇ ਚਿਰ ਦੇ ਲਈ ਤੁਸੀਂ ਅਮਰੀਕਾ ਤੋਂ ਬਾਹਰ ਰਹੇ ਹੋ ਤੁਹਾਡਾ ਸਮਾਂ ਜਿਹੜਾ ਆ ਓਨਾ ਹੀ ਜਿਹੜਾ ਤੁਹਾਨੂੰ ਐਕਸਟਰਾ ਫਿਰ ਅਮਰੀਕਾ 'ਚ ਇੱਥੇ ਰਹਿ ਕੇ ਫਿਰ ਉਸ ਤੋਂ ਬਾਅਦ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਜਿਹਦਾ US ਸਿਟੀਜ਼ਨ ਦੇ ਨਾਲ ਵਿਆਹ ਹੋਇਆ ਆ ਉਦੋਂ ਜਿਹੜਾ ਆ ਉਹ 3 ਸਾਲ ਦਾ ਸਮਾਂ ਜਿਹੜਾ ਹੁੰਦਾ ਆ ਤੇ ਉਹੀ ਸਮਾਂ ਉਹਦੇ ਵਿੱਚੋਂ ਦੂਜਾ ਕੱਟਿਆ ਜਾਂਦਾ ਜਿਹੜਾ ਜਿੰਨਾ ਚਿਰ ਤੁਸੀਂ ਬਾਹਰ ਰਹੇ ਹੁੰਦੇ ਆ ਅਮਰੀਕਾ ਤੋਂ। ਸੋ ਇਹ ਚੀਜ਼ਾਂ ਦਾ ਧਿਆਨ ਰੱਖੋ। ਇਹ ਜਿਹੜੇ ਦੋ ਜ਼ਿਆਦਾ ਕੇਸ ਹੁੰਦੇ ਨੇ, ਜਿਹੜਾ ਇੱਕ ਫੈਮਿਲੀ ਬੇਸਡ ਇਮੀਗ੍ਰੇਸ਼ਨ ਤੇ ਜਿਹੜੀ ਆ ਸਪਾਊਸ ਜਿਹੜੀ ਇੱਕ ਹਿਸਾਬ ਦੇ ਨਾਲ US ਸਿਟੀਜ਼ਨ ਨਾਲ ਵਿਆਹ ਵਾਲੀ ਜਿਹੜੀ ਇਮੀਗ੍ਰੇਸ਼ਨ ਹੁੰਦੀ ਹੈ ਗ੍ਰੀਨ ਕਾਰਡ ਹੁੰਦੇ ਆ। ਸੋ ਉਹ 3 ਸਾਲ ਵਾਲੇ ਆ ਜਿਨ੍ਹਾਂ ਦਾ ਵਿਆਹ ਹੋਇਆ ਹੁੰਦਾ ਆ, ਤੇ ਜਿਹੜੇ ਫੈਮਿਲੀ ਬੇਸਡ ਦੇ ਉੱਤੇ ਆਧਾਰ ਦੇ ਉੱਤੇ ਆਏ ਹੁੰਦੇ ਆ ਬਲੱਡ ਰਿਲੇਸ਼ਨ ਵਾਲੇ ਉਹਨਾਂ ਦੇ 5 ਸਾਲ ਵਾਲਾ। ਸੋ ਜਿਹੜੇ ਐਲੀਜੀਬਲ ਨੇ ਵੀਰੋ ਭੈਣੋ ਗ੍ਰੀਨ ਕਾਰਡ ਵਾਲੇ ਅਪਲਾਈ ਕਰੋ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰੋ। ਇਹ ਨਹੀਂ ਆ ਵੀ ਅਪਲਾਈ ਕੀਤਾ ਤੇ ਅਗਲੇ ਦਿਨ ਲੋਕਾਂ ਨੂੰ ਸਾਲ ਦਾ ਸਮਾਂ ਜਿਹੜਾ ਉਹ ਲੱਗ ਰਿਹਾ ਆ ਇੰਟਰਵਿਊ ਆਉਣ ਦੇ ਲਈ। ਸੋ ਅੱਜ ਅਪਲਾਈ ਕਰੂੰਗੇ ਸਾਲ, 1.5 ਸਾਲ, 1.25 ਸਾਲ, ਯੂ ਨੈਵਰ ਨੋ ਕਿੰਨਾ ਸਮਾਂ ਲੱਗੂਗਾ, ਪਰ ਐਟਲੀਸਟ ਆ ਵੀ ਤੁਹਾਡਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋ ਜਾਊਗਾ। ਸੋ ਅਪਲਾਈ ਜਿਹੜਾ ਜ਼ਰੂਰ ਕਰੋ। ਆਪਾਂ ਬਾਰ-ਬਾਰ ਦੱਸਦੇ ਰਹੇ ਹਾਂ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਬੈਨੀਫਿਟਸ ਦੇ ਵਿੱਚ ਜਿਹੜੇ ਤੁਹਾਨੂੰ ਸੋਸ਼ਲ ਜਿਹੜੀਆਂ ਕਹਿ ਲਓ ਸਰਵਿਸਿਜ਼ ਜਿਹੜੀਆਂ ਮਿਲ ਰਹੀਆਂ ਉਹਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਕਰਕੇ ਇਹਨਾਂ ਪਾਲਿਸੀਜ਼ ਦੇ ਚੇਂਜਸ ਦੇ ਵਿੱਚ ਡਿਫਰੈਂਸਿਸ ਜਿਹੜੇ ਆ ਉਹ ਤੁਹਾਨੂੰ ਦਿਖਣਗੇ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੀ ਤੁਸੀਂ ਵੀ ਡਾਈਟ ਅਤੇ ਐਕਸਰਸਾਈਜ਼